ਉਹ ਦਵਾਣਾ ਪਿਆ। ਹਾਂਜੀ ਹਾਂਜੀ। ਇਹਦੇ 'ਚ ਕੀ ਦੇਖਦਾ ਤੂੰ, ਕਿੱਦਾਂ ਪਤਾ ਲੱਗਦਾ ਤੈਨੂੰ? ਇਹ ਵੀ ਇਸ ਤਰ੍ਹਾਂ ਪਾਸਾ ਪਰਤਣਾ ਹੁੰਦਾ है। ये पक्का बिल्कुल देखो ना इंदी आ चीज जो है। ਅੱਛਾ, ਇਹ ਸੁੱਕੀ ਹੋਈ हाँ ਹੈ। जी ये सूखी हुई। ਦੇਖ ਮਾਸ਼ਾਅੱਲਾ ਮਾਸ਼ਾਅੱਲਾ ਲਓ ਜੀ। ਦੇਖ ਕਿਸੇ ਜਗ੍ਹਾ ਏਸੀ ਨਹੀਂ ਪੁੱਛ ਰਿਹਾ, ਡੀਸੀ ਨਹੀਂ ਪੁੱਛ ਰਿਹਾ, ਕਮਿਸ਼ਨਰ ਨਹੀਂ ਪੁੱਛ ਰਿਹਾ। ਉਹ ਸਮਝੋ ਹਰ ਬੰਦਾ ਉਹ ਆਪਣੇ ਆਪਣੇ ਉਸ ਨੂੰ ਪਿਆ ਹੋਇਆ। ਵੀ ਕੋਈ ਵਾਲੀ ਵਾਰਸ ਨਹੀਂ, ਗੱਲ ਤਾਂ ਵਾਲੀ ਵਾਰਸ ਨਹੀਂ ਜ਼ਿਮੀਦਾਰ ਦਾ ਵੀ, ਇਹਦਾ ਵੀ ਕੋਈ ਹੈ। ਆ ਦੇਖੋ ਜੀ ਮਾਸ਼ਾਅੱਲਾ, ਮੈਨੂੰ ਦੱਸ ਯਾਰ। ਦੇਖੋ ਜੀ ਤੁਹਾਨੂੰ ਮੇਰੇ ਕੋਲ 150 ਕਿੱਲੇ ਤੱਕ ਠੇਕੇ ਤੇ ਰਿਹਾ ਤੇ ਹੁਣ 60 ਕਿੱਲੇ ਆ। ਉਹ 60 ਦੀ ਵੀ ਹੁਣ ਵਾਈਂਡ ਅਪ ਕਰਨ ਦਾ ਸੋਚ ਰਿਹਾ ਇਹ ਦਵਾਣਾ ਨਹੀਂ ਹੈ, ਬਰਫੀ ਦੀ ਡਲੀਆਂ ਜੀ। ਹਾਂ, ਸਾਰਿਆਂ ਤੋਂ ਪਸੰਦੀਦਾ ਸਾਈਜ਼ ਆ ਜੀ ਇਹ ਜਿਹੜੇ ਵਪਾਰੀਆਂ ਦਾ। ਹਾਂਜੀ ਹਾਂਜੀ ਹਾਂ, ਇਦਾਂ ਦਾ ਸਾਈਜ਼ ਦਾ। ਅੱਛਾ, ਇਹ ਗੱਲ ਇੱਕ ਸਮਝ ਨਹੀਂ ਆਉਂਦੀ ਜੀ ਵੀ ਇਹ ਕਿਹੜਾ ਨੇਰ ਚੱਲਿਆ ਹੈ, ਐਡਾ ਲਾਵਾਰਸ ਮੁਲਕ ਹੋਇਆ ਹੈ। ਅਸੀਂ ਆ ਖੇਤ 'ਚ ਖਲੋਤੇ ਆ ਦਵਾਣੇ ਵਾਲੇ 'ਚ। ਇੱਥੇ ਇਸ ਟਾਈਮ ਕੀ ਰੇਟ ਹੈ ਜੀ? ਇੱਥੇ 500 400 ਜੀ। 400 ਰੁਪਈਆ ਮਣ ਇੱਥੇ ਦਵਾਣਾ। ਹਾਂਜੀ। ਤੇ ਆ ਨਾਲ ਇੱਥੋਂ ਨਾਲ ਆ ਦੁਕਾਨ ਬਣੀ ਆ, ਉੱਥੇ ਦਵਾਣਾ 50 ਰੁਪਈਏ ਕਿਲੋ। 50 ਤੋਂ 60 ਰੁਪਏ ਕਿਲੋ ਜੀ। 50 ਤੋਂ 60 ਰੁਪਏ ਕਿਲੋ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਕਮਾਈ ਦੇ ਸਿਰ ਸਿਰੇ ਹੁੰਦੇ ਆ, ਵੀ ਜਿਹੜਾ ਕਮਾਊ ਪੁੱਤ ਹੁੰਦਾ ਨਾ ਉਹ ਸਾਰਿਆਂ ਨੂੰ ਚੰਗਾ ਲੱਗਦਾ। ਦੁਨੀਆ ਵੀ ਕਦਰ ਕਰਦੀ, ਘਰ ਵੀ ਕਦਰ ਕਰਦੇ ਆ। ਪਰ ਜੇ ਕਮਾਈ ਕਰੀਏ ਵੀ ਕਮਾਈ ਕੰਮ ਨਾਲ ਹੀ ਆ ਨਾ। ਹੁਣ ਜੇ ਕੰਮ ਕਰੀਏ ਤੇ ਫਿਰ ਕਮਾਈ ਨਾ ਹੋਵੇ ਤੇ ਫਿਰ ਦੱਸੋ ਕਿਹੜੇ ਪਾਸੇ ਜਾਈਏ। ਗੱਲ ਮੈਂ ਕਰ ਰਿਹਾ ਵੀ ਅੱਜ ਕੱਲ੍ਹ ਦੇ ਜ਼ਿਮੀਂਦਾਰ ਦੇ ਹਾਲਾਤ ਦੀ, ਵੀ ਉਹ ਕੰਮ ਤਾਂ ਕਰ ਰਹੇ ਆ ਪਰ ਕਮਾਈ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ ਉਹ ਪੁੱਛਦੇ ਆ ਅਸੀਂ। ਰਾਣਾ ਜ਼ਫਰ ਸਾਹਿਬ ਤੁਸੀਂ ਜਾਣਦੇ ਆ, ਅੱਗੇ ਵੀ ਪਿਛਲੇ ਸਾਲ ਵੀ ਅਸੀਂ ਤਰਬੂਜ਼ ਦੀ ਗੱਲ ਰਾਣਾ ਸਾਹਿਬ ਨਾਲ ਕੀਤੀ ਸੀ ਤੇ ਐਤਕੀ ਵੀ ਅਸੀਂ ਖਲੋਤੇ ਆ ਆਪਣੇ ਵੱਡੇ ਭਰਾ ਕੋ ਤੇ ਇਹਨਾਂ ਨੂੰ ਪੁੱਛਦੇ ਆ ਵੀ ਸਾਡੇ ਇਲਾਕੇ ਦੇ ਤਰਬੂਜ਼ ਦੇ ਸਾਰਿਆਂ ਤੋਂ ਵੱਡੇ, ਸਾਰਿਆਂ ਤੋਂ ਪੁਰਾਣੇ ਤੇ ਸਾਰਿਆਂ ਤੋਂ ਜਾਣੀ ਜਾਣ ਜ਼ਿਮੀਂਦਾਰ ਆ ਜੀ ਰਾਣਾ ਜ਼ਫਰ ਸਾਹਿਬ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਬਾਈ ਕੀ ਹਾਲ ਚਾਲ? ਅੱਲਾਹ ਦਾ ਕਰਮ ਜੀ। ਤੇ ਅੱਜ ਤੜਾਈ ਲੱਗੀ ਹੈ ਬਾਈ? ਹਾਂਜੀ ਭਾਈ ਜਾਨ, ਅੱਜ ਤੜਾਈ ਲੱਗੀ ਹੋਈ ਜੀ ਤਰਬੂਜ਼ ਦੀ। ਅੱਛਾ, ਇਹ ਹੁਣ ਸਾਨੂੰ ਦੱਸੋ ਵੀ ਜਿਹੜਾ ਇਹ ਚਾਲਾ ਬਣਿਆ ਹੋਇਆ ਬਈ ਕੋਈ ਕਦੀ ਸੁਣਦੇ ਆ ਵੀ ਰੇਟ ਵੱਧ ਘੱਟ ਹੈ, ਕਿੱਦਾਂ ਰੇਟ ਕਿੱਥੇ ਕੁ ਗੱਲ ਖੜੀ ਹੈ ਜੀ? ਇਹ ਜੀ ਕੁਛ 25 ਤੱਕ ਰੇਟ, 25 ਤਰੀਕ ਤੱਕ ਰੇਟ ਰਿਹਾ ਠੀਕ। ਅੱਛਾ 25 ਤੋਂ ਬਾਅਦ ਜੈਸੇ ਹੀ ਰਹਿਮੇ ਸ਼ਾਹ ਦੀ ਤੜਾਈ ਸ਼ੁਰੂ ਹੁੰਦੀ ਹੈ ਨਾ ਜੀ, ਪਕਾਈ ਇਸ ਹਾਂਜੀ 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 ਮਾਮੂ ਕਾਂਜਣ ਤੋਂ ਬਾਅਦ, ਉਦੋਂ ਹੀ ਫਿਰ ਇਹ ਰੇਟ ਯਕਦਮ ਹੇਠ ਆ ਗਿਆ। ਅੱਛਾ ਉਦੋਂ ਕੋ 1000 900 800 700। ਹੁਣ ਜਿਹਨੂੰ ਕੋ ਪੁੱਛਦਾ ਹੀ ਨਹੀਂ ਹੈ, ਮਾਰਕੀਟ 'ਚ ਵਪਾਰੀ ਕੋਈ ਨਹੀਂ ਹੈ ਜੀ। ਹਾਂ ਅੱਛਾ ਤੇ ਉਹ ਬਸ ਧੱਕੇ ਨਾਲ ਹੀ ਕਿਸੇ ਨੂੰ 400 ਕਿਸੇ ਨੂੰ 500 ਦੇ ਦੂ ਕੇ ਨਾ ਜੀ ਖੇਤ ਖਾਲੀ ਕਰਨ ਵਾਲੀ ਗੱਲ ਉਹ ਕੀਤੀ ਹੋਈ ਆ। ਨਹੀਂ, ਇਹ ਜਿਹੜਾ ਤੁਸੀਂ ਰੇਟ ਦੱਸ ਰਹੇ ਵੀ 1000 1400 ਰਿਹਾ, ਹਾਂਜੀ। ਇਹ ਕਿੰਨੇ ਕੁ ਦਿਨ ਰਿਹਾ, ਕਿਹੜਿਆਂ ਇਲਾਕਿਆਂ 'ਚ ਰਿਹਾ? ਸਾਡੇ ਤਾਂ ਇੱਥੇ ਆਇਆ ਹੀ ਨਹੀਂ, ਇਹ ਤਾਂ ਪਤਾ ਨਹੀਂ ਲੱਗਾ ਇਹਦਾ। ਇਹ 1000 1450 ਤੋਂ ਲੈ ਕੇ 1000 ਜੀ ਮਾਮੂ ਕਾਂਜਣ ਤੱਕ ਰਿਹਾ ਤੇ 1.5 ਮਹੀਨਾ ਰੇਟ ਰਿਹਾ ਸਿੰਧ ਦੀ ਤੜਾਈ ਤੋਂ ਲੈ ਕੇ ਮਾਮੂ ਕਾਂਜਣ ਤੱਕ। ਬਹੁਤ ਹੈ ਗੇਤਰੇ ਦਾ। ਹਾਂ ਗੇਤਰੇ ਦਾ ਸਮਝੋ ਨਹੀਂ ਵੀ ਇਸ ਟਾਈਮ ਤੋਂ ਹੁੰਦਾ ਆ 15 ਅਪ੍ਰੈਲ ਤੋਂ ਬਾਅਦ। ਠੀਕ ਆ। ਜਦੋਂ ਰਹਿਮੇ ਸ਼ਾਹ ਦੀ ਤੜਾਈ ਲੱਗਦੀ ਆ ਉਹ ਇਹ ਲੱਗਦੀ ਆ 25 ਤੋਂ ਲੈ ਕੇ 30 ਦੇ ਦਰਮਿਆਨ। ਹਾਂਜੀ। ਇਹ ਹੁਣ ਮੇਰਾ 30 ਨੂੰ ਸ਼ੁਰੂ ਹੋਇਆ ਸੀ ਜੀ। ਹੂੰ। ਉਦੋਂ ਅਸੀਂ ਬਹਿ ਗਏ ਰੇਟ ਵੱਲੋਂ, ਬਿਲਕੁਲ ਹੀ ਮਾਰਕੀਟ ਖਤਮ ਹੋ ਗਈ ਹੈ ਜੀ। ਤੇ ਤਰਬੂਜ਼ ਵੀ ਆਪਣੇ ਇਲਾਕੇ ਦਾ ਮੰਨਿਆ ਤੰਨਿਆ ਤਰਬੂਜ਼ ਆ। ਇਹ ਜਿੱਥੇ ਜਾਂਦਾ ਜੀ ਲੋਕ ਪਸੰਦ ਕਰਦੇ ਆ। ਸਾਡੇ ਰਹਿਮੇ ਸ਼ਾਹ ਦਾ ਤਰਬੂਜ਼ ਦੇ ਵਿੱਚ ਨਾਮ ਆ, ਪੁਰਾਣੇ ਕਾਰੀਗਰ ਆ। ਤੇ ਇਹ ਤਰਬੂਜ਼ ਦੇ ਵਿੱਚ ਕੋਈ ਸਾਡੇ ਕੋਈ ਖਾਮੀ ਆਈ ਆ ਜਾਂ ਕੋਈ ਹੋਰ ਕੋਈ ਕੰਮ ਹੋਇਆ? ਨਹੀਂ ਤਰਬੂਜ਼ ਤਾਂ ਮਾਸ਼ਾਅੱਲਾ ਬਹੁਤ ਪੈਦਾਵਾਰ ਆ ਰਹੀ ਹੈ ਜੀ ਦੀ। ਅੱਛਾ, ਪੈਦਾਵਾਰ ਚੰਗੀ 600 ਮਣ ਕਿੱਲਾ ਐਵਰੇਜ ਆ ਰਹੀ ਆ। ਮਾਸ਼ਾਅੱਲਾ। ਸਾਈਜ਼ ਵੀ ਚੰਗਾ? ਸਾਈਜ਼ ਵੀ ਚੰਗਾ, ਸਾਈਜ਼ ਵੀ 12 ਕਿਲੋ 13 ਕਿਲੋ 14 ਕਿਲੋ ਤੱਕ ਸਾਈਜ਼ ਆ ਜੀ। ਇਹ ਤਾਂ ਬਹੁਤ ਚੰਗਾ ਸਾਈਜ਼। ਇਹ ਗੱਡੀ ਸਾਹਮਣੇ ਤੁਹਾਡੇ ਲੱਗੀ ਹੋਈ ਆ, ਗੱਡੀ 'ਚ ਆ ਪਾਸੇ ਨੂੰ ਹੋਇਓ ਜੀ, ਆ ਦਿਖਾਓ ਵਿੱਚ ਮਾਸ਼ਾਅੱਲਾ। ਇਹ ਗੱਡੀ 'ਚ ਦੇਖ ਲਿਓ ਤਰਬੂਜ਼ ਜੀ। ਹਾਂ, ਸਾਰਿਆਂ ਤੋਂ ਪਸੰਦੀਦਾ ਸਾਈਜ਼ ਆ ਜੀ ਇਹ ਜਿਹੜੇ ਵਪਾਰੀਆਂ ਦਾ। ਹਾਂਜੀ ਹਾਂਜੀ ਹਾਂ, ਇਦਾਂ ਦਾ ਸਾਈਜ਼ ਦਾ। ਅੱਛਾ, ਇਹ ਗੱਲ ਇੱਕ ਸਮਝ ਨਹੀਂ ਆਉਂਦੀ ਜੀ ਵੀ ਇਹ ਕਿਹੜਾ ਨੇਰ ਚੱਲਿਆ ਹੈ, ਐਡਾ ਲਾਵਾਰਸ ਮੁਲਕ ਹੋਇਆ ਹੈ। ਅਸੀਂ ਆ ਖੇਤ 'ਚ ਖਲੋਤੇ ਆ ਦਵਾਣੇ ਵਾਲੇ 'ਚ। ਇੱਥੇ ਇਸ ਟਾਈਮ ਕੀ ਰੇਟ ਹੈ ਜੀ? ਇੱਥੇ 500 400 ਜੀ। 400 ਰੁਪਈਆ ਮਣ ਇੱਥੇ ਦਵਾਣਾ। ਹਾਂਜੀ ਤੇ ਆ ਨਾਲ ਇੱਥੋਂ ਨਾਲ ਆ ਦੁਕਾਨ ਬਣੀ ਆ, ਉੱਥੇ ਦਵਾਣਾ 50 ਰੁਪਈਏ ਕਿਲੋ। 50 ਤੋਂ 60 ਰੁਪਏ ਕਿਲੋ ਜੀ। 50 ਤੋਂ 60 ਰੁਪਏ ਕਿਲੋ ਦੇ ਰਹੇ। 2000 ਨੂੰ ਮਣ ਹੈ। 2000 ਨੂੰ ਮਣ ਉਹ ਵੇਚ ਰਿਹਾ, 2000 ਨੂੰ ਮਣ 400 ਤੋਂ ਇੱਥੋਂ ਖਰੀਦ ਰਿਹਾ। ਯਾਰ ਇੰਨੀ ਵੀ ਲਾਪਰਵਾਹੀ, ਵੀ ਐਡਾ ਯਾਰ ਨੇਰ ਚੱਲਿਆ। ਬਾਈ ਗੱਲ ਪਤਾ ਕੀ ਹੋਈ ਹੈ, ਕੋਈ ਐਸਾ ਚੱਕਰ ਚੱਲਿਆ ਨਾ ਸਾਨੂੰ ਉਲਝਾ ਕੇ ਨਾ ਵੀ ਜੰਗ ਵਾਲੇ ਰੌਲੇ 'ਚ ਹਰ ਬੰਦਾ ਆਪਣੀ ਮਰਜ਼ੀ ਕਰੀ ਜਾਂਦਾ। ਮਰਜ਼ੀ ਕਰ ਜਿਹਦਾ ਜਿੱਥੇ ਨਹੁੰ ਆੜ ਰਿਹਾ ਨਾ ਉਹ ਰਗੜੇ ਕੱਢ ਰਿਹਾ ਤੇ ਕੱਢ ਕੇ ਦੇ ਰਿਹਾ ਅਖੀਰ ਜ਼ਿਮੀਦਾਰ ਦੇ ਜੀ। ਅਖੀਰ ਤੇ ਮਰ ਜ਼ਿਮੀਦਾਰ ਰਿਹਾ। ਜ਼ਿਮੀਦਾਰ ਮਰ। ਦੇਖ ਲਓ ਹੁਣ ਖਾਦ ਵਧੀ ਆ, ਤੇਲ ਵਧਿਆ, ਸਾਡੀ ਫਸਲ ਘਟੀ ਹੈ। ਫਸਲ ਘਟ ਗਈ। ਫਸਲ ਘਟ ਗਈ। ਫਸਲ ਘਟ ਗਈ। ਹੁਣ ਰਾਤੀ ਫਿਰ 15 ਰੁਪਏ ਤੇਲ ਵਧਾਇਆ। ਹਾਂਜੀ। ਮੈਂ ਕਹਿੰਦਾ ਐਸੀ ਬੇਸ਼ਰਮ ਜਿਹੜੀ ਆ ਨਾ ਅਸੀਂ ਸਰਕਾਰ ਨਹੀਂ ਦੇਖੀ ਜਿਹੜੀ ਹੁਣ ਸਾਡੇ ਮੱਥੇ ਲੱਗੀ ਆ। ਵੀ ਜਿੱਦਾਂ
ਮੁੜ ਕੇ ਇਹਨਾਂ ਨੇ ਆਣਾ ਹੀ ਨਹੀਂ। ਅੱਲਾ ਕਰੇ ਇਹਨਾਂ ਨੇ ਆਣਾ ਵੀ ਨਹੀਂ, ਪਰ ਇਹ ਕਹਿੰਦੇ ਆ ਵੀ ਖਬਰੇ ਅਸੀਂ ਜਾਣਾ ਹੀ ਨਹੀਂ, ਜਾਣਾ ਨਹੀਂ, ਜਾਣਾ ਹੀ ਨਹੀਂ ਵੀ ਜਾਣਾ ਜਾਣਾ ਹੀ ਹੀ ਨਹੀਂ। ਨਹੀਂ। ਕੋਈ ਐਦਾਂ ਦੀ ਆ ਦੇਖੋ ਨਾ, ਹੈ ਤਾਂ ਉਹ ਜਿਵੇਂ ਕੱਲ ਮੁੰਡੇ ਨੇ ਗੱਲ ਕੀਤੀ ਸੀ ਵੀ ਸਰਕਾਰ ਤਾਂ ਸਾਰੇ ਮੁਲਕ ਦੀ ਆ, ਪਰ ਜ਼ਿਮੀਂਦਾਰਾਂ ਦੇ ਕੜਾਕੇ ਕੱਢਦੇ ਨੇ। ਕੜਾਕੇ ਕੋਈ ਪੁਰਾਣੇ ਵੈਰ ਲਏ ਆ, ਕੋਈ ਪੁਰਾਣੇ ਦੁੱਖ ਲਏ ਆ, ਕੋਈ ਸਮਝ ਨਹੀਂ ਆ ਰਹੀ ਯਾਰ ਵੀ ਕਿਸੇ ਫਸਲ ਦੇ ਵਿੱਚ ਵੀ ਨਾ ਕੋਈ ਉਹ ਨਹੀਂ ਆ ਰਹੀ। ਇਹਦੇ ਤੇ ਕਿੰਨਾ ਖਰਚਾ ਆਇਆ ਸੀ ਕਿੱਲੇ ਤੇ ਜੀ? 2.5 ਤੋਂ ਪੌਣੇ 3 ਲੱਖ। ਓਏ ਹੋਏ ਹੋਏ ਹੋਏ। ਸੁਰਾ ਸਾਹਿਬ 2.5 ਤੋਂ ਪੌਣੇ 3 ਲੱਖ ਜ਼ਿਮੀਂਦਾਰ ਖਰਚਾ ਕਰ ਰਿਹਾ ਹਾਂਜੀ ਕਿੱਲੇ ਤੇ। ਕਿੱਲੇ ਤੇ ਫਿਰ ਇਹਦੀ ਤੜਾਈ ਆ, ਇਹਦੀ ਮਜ਼ਦੂਰੀ ਆ, ਇਹਦੀਆਂ ਸਪਰੇਆਂ, ਹਰ ਸ਼ੈ ਹੁਣ ਤੱਕ ਧੱਕੇ ਖਾਦੇ ਜ਼ਿਮੀਂਦਾਰ ਨੇ ਇਹਦੇ ਪਿੱਛੇ ਦਿਨ ਰਾਤ। ਹੁਣ 10 ਰੁਪਏ ਮਣ ਪਿੱਛੇ ਜ਼ਿਮੀਂਦਾਰ ਨੂੰ ਨਹੀਂ ਬਚ ਰਿਹਾ। ਜਿਹੜਾ ਰੋਡ ਤੇ ਲੈ ਕੇ ਇੱਥੋਂ ਉੱਥੇ ਜਾ ਕੇ ਬੈਠਾ ਉਹ 1600 ਰੁਪਇਆ ਮਣ ਦਾ ਕਮਾ ਰਿਹਾ। ਓਏ ਹੋਏ ਹੋਏ, ਉਹ 1600 ਰੁਪਏ ਮਾਨ। ਜਿਹੜਾ ਮੰਡੀ ਚੋਂ ਲੈ ਕੇ ਜਾਂਦਾ ਨਾ ਜੀ, ਉਹ 1600 ਰੁਪਇਆ ਮਣ ਮਗਰ ਕਮਾਈ ਕਰ ਰਿਹਾ ਤੇ ਜ਼ਿਮੀਂਦਾਰ ਨੂੰ 10 ਰੁਪਏ ਮਣ ਪਿੱਛੇ ਨਹੀਂ ਬਚ ਰਿਹਾ। ਯਾਰ ਪੁੱਛੇ ਤਾਂ ਸਹੀ ਉਹਨਾਂ ਨੂੰ ਕੋਈ ਵੀ, ਤੁਸੀਂ ਕਿਉਂ ਵੇਚ ਰਹੇ 50 ਰੁਪਏ? ਪੁੱਛਣ ਵਾਲਾ ਕੋਈ ਨਹੀਂ ਨਾ। ਤੇ ਜਿਹੜਾ ਮੰਡੀ 'ਚ ਜਾਵੇ ਜ਼ਿਮੀਂਦਾਰ ਲੈ ਕੇ, ਉਹ ਕਿਰਾਇਆ ਵੀ ਦੇਣਾ ਪੈਂਦਾ ਉਹਨੂੰ, ਗੱਡੀ ਦਾ ਉਹ ਆੜਤੀ ਖਾ ਪੀ ਜਾਂਦੇ ਸਾਰੇ ਹੀ। ਉਹਦੇ ਚ ਕੀ ਬਚਣਾ? ਉਹ ਸਾਰੇ ਆੜਤੀ ਖਾ ਪੀ ਜਾਂਦੇ ਢੇਰੀਆਂ ਦੇ ਹੇਰ ਫੇਰ ਨਾਲ, ਤੇ ਉਸ ਟਰੱਕ ਦਾ ਕਿਰਾਇਆ ਦੇਣਾ, ਲਦਾਈ ਹਾਂਜੀ। ਤੇ ਲਥਾਈ ਦੇਣੀ, ਹਾਂਜੀ। ਤੇ ਉਹ ਫਿਰ ਕਿੱਥੋਂ? ਹਾਂ ਕੀ ਪੂਰੀ ਪੈਣੀ ਹੈ? ਕੁਛ ਵੀ ਨਹੀਂ ਉਹਦੇ ਕੁਛ ਵੀ ਨਹੀਂ ਚ, ਬਚਦਾ। ਪੱਲੇ ਹੀ ਕੁਛ ਨਹੀਂ ਪੈਂਦਾ। ਕੁਛ ਨਹੀਂ ਪੈਂਦਾ। ਅੱਛਾ, ਇਹ ਕਿਹੜੇ ਮਹੀਨੇ ਚ ਗੱਡੇ ਸੀ? ਇਹ ਗੱਡੇ ਸੀ ਜੀ 12ਵੇਂ ਮਹੀਨੇ ਦੀ 4 ਤਰੀਕ ਨੂੰ। ਓਏ, ਤੇਰੇ ਲਈ ਗੱਲ ਆ ਗਈ। ਸਿਆਲੇ ਦੀਆਂ ਨਾ ਹਾਂਜੀ, ਰਾਤਾਂ, ਹਾਂਜੀ ਸਿਆਲੇ ਦੀਆਂ ਰਾਤਾਂ ਸਿਰ ਤੋਂ ਟਪਾਈਆਂ, ਹਾਂਜੀ। ਤੇ ਅੱਗੋਂ ਆਹ ਹਾਲਾਤ ਇਹ ਬਣ ਰਹੇ। ਤੇ ਇਹਦੀ ਹੁਣ ਕਿੰਨੀ ਕੁ ਐਵਰੇਜ ਆ ਤੁਹਾਡੇ ਹਿਸਾਬ ਨਾਲ? ਇਹ 3 ਲੱਖ ਤਾਂ ਖਰਚਾ ਹੀ ਆ, ਤੇ ਗਾਂ ਕੀ? ਇਹ ਤਾਂ ਜੀ ਐਤਕੀ ਤਾਂ ਨੁਕਸਾਨ ਚ, ਐਤਕੀ ਤਾਂ ਕੋਈ ਮੁਨਾਫੇ ਵਾਲੀ ਗੱਲ ਹੀ ਨਹੀਂ ਸੁਰਿਆ ਸਾਹਿਬ। ਨੁਕਸਾਨ ਚ ਆ ਜੀ। ਨੁਕਸਾਨ ਚ ਬਸ ਖੇਤ ਖਾਲੀ ਕਰਾ ਰਹੇ ਆ, ਇਹ ਦੇਖ ਵੀ ਨਹੀਂ ਸਕਦੇ ਵਿੱਚ ਗਲਦੇ ਹੋਏ ਅੱਖਾਂ ਨਾਲ। ਹੂੰ। ਮਾਰਕੀਟ ਰਹਿੰਦੀ ਚਲੋ ਮੁਸਤਕਮ ਰਹਿੰਦੀ, 1000 ਤੇ ਵੀ ਰਹਿ ਜਾਂਦੀ, 800 900 ਤੇ ਵੀ ਰਹਿ ਜਾਂਦੀ, ਕੋਈ ਪੁੱਛਣ ਦੱਸਣ ਵਾਲਾ ਹੁੰਦਾ ਨਾ ਜੀ। ਹਾਂਜੀ ਹਾਂਜੀ ਹਾਂਜੀ। ਚਲੋ ਜ਼ਿਆਦਾ ਨਹੀਂ, ਹਰ ਜ਼ਿਮੀਂਦਾਰ ਨੂੰ ਕੋਈ ਕਿੱਲੇ ਦਾ ਲੱਖ ਰੁਪਇਆ 2 ਲੱਖ ਰੁਪਇਆ ਪੈਣਾ ਚਾਹੀਦਾ ਸੀ, ਛਮਾਈ ਦਾ ਬਚਣਾ ਚਾਹੀਦਾ ਸੀ। ਹਾਂਜੀ ਹਾਂਜੀ। ਬਾਈ ਜੀ, ਤੁਹਾਡਾ ਵੀ ਇੰਨਾ ਪੁਰਾਣਾ ਕੰਮ ਆ ਇਹ, ਕੀ ਕਿੱਥੋਂ ਆ ਕੇ ਖਰਾਬੀ ਹੋ ਰਹੀ ਆ? ਇਹ ਜੀ ਜ਼ਿਮੀਂਦਾਰ ਦੇ ਖੇਤ ਚੋਂ ਫਸਲ ਠੀਕ ਹੋ ਰਹੀ ਆ, ਹਾਂਜੀ ਜਿਹੜੀ ਪਾਲਿਸੀ ਆ ਨਾ ਜੀ, ਹਕੂਮਤੀ ਪਾਲਿਸੀ, ਹਾਂਜੀ। ਉਹਦੇ ਚ ਕੋਈ ਸਮਝ ਨਹੀਂ ਆਣ ਦੇ ਰਹੇ ਉਹ ਕਰ ਕੀ ਰਹੇ ਆ ਜੀ। ਅੱਛਾ, ਕਿਸੇ ਜਗ੍ਹਾ ਏਸੀ ਨਹੀਂ ਪੁੱਛ ਰਿਹਾ, ਡੀਸੀ ਨਹੀਂ ਪੁੱਛ ਰਿਹਾ, ਕਮਿਸ਼ਨਰ ਨਹੀਂ ਪੁੱਛ ਰਿਹਾ। ਹਾਂਜੀ ਹਾਂਜੀ। ਉਹ ਸਮਝੋ ਹਰ ਬੰਦਾ ਉਹ ਆਪਣੇ ਆਪਣੇ ਉਸ ਨੂੰ ਪਿਆ ਹੋਇਆ। ਵੀ ਕੋਈ ਵਾਲੀ ਵਾਰਸ ਨਹੀਂ, ਗੱਲ ਤਾਂ ਵਾਲੀ ਵਾਰਸ ਨਹੀਂ ਜ਼ਿਮੀਂਦਾਰ ਦਾ ਵੀ, ਇਹਦਾ ਵੀ ਕੋਈ ਹੈ। ਆ ਦੇਖੋ ਜੀ, ਮਾਸ਼ਾਅੱਲਾ। ਮੈਨੂੰ ਦੱਸ ਯਾਰ। ਸਹਿਜ ਦੇਖੋ ਜੀ ਤੁਹਾਨੇ ਦਾ। ਅੱਛਾ, ਇਹ ਸਹਿਜ ਐਵੇਂ ਨਹੀਂ ਬਣਦਾ, ਇਹ ਵੀ ਯਾਦ ਰੱਖੀ ਚਾਚਾ। ਮਿਹਨਤ ਨਾਲ। ਇਹ ਹਰ ਖੇਤ 'ਚ ਇਹ ਸਹਿਜ ਹੈ ਨਹੀਂ ਜਿਹੜਾ ਰਾਣੇ ਜ਼ਫਰ ਦੇ ਖੇਤ 'ਚ ਸਹਿਜ ਹੈ। ਤੇ ਕਿੰਨੀ ਮਿਹਨਤ ਤੋਂ ਬਾਅਦ ਜਾ ਕੇ ਇੱਕ ਦਵਾਣਾ ਤਿਆਰ ਕੀਤਾ, ਤੇ ਇਹ ਰੁੱਲਦਾ ਦੇਖ ਹੁੰਦਾ। ਖਬਰੇ ਉਹ ਕਿਹੜੇ ਦਿਲ ਨਾਲ ਤੇ ਕਿਹੜੀ ਹਿੰਮਤ ਨਾਲ ਚਕਾਰਿਆ। ਹਾਂਜੀ। ਦਸੰਬਰ ਦੀਆਂ ਜਿਹੜੀਆਂ ਸਿਆਲੇ ਦੀਆਂ ਰਾਤਾਂ ਤੇ ਗਰਮੀਆਂ ਦੀਆਂ ਧੁੱਪਾਂ ਸਿਰ ਤੇ ਭੋਗ ਕੇ, ਤੇ ਗਾਂ ਦੱਸ ਰਿਹਾ ਵੀ 5 ਮਹੀਨੇ ਹੋ ਗਏ ਜੀ, ਅਸੀਂ ਤਾਂ ਕਦੇ ਟਾਈਮ ਨਾਲ ਘਰ ਹੀ ਨਹੀਂ ਜਾ ਕੇ ਰੋਟੀ ਨਹੀਂ ਟਾਈਮ ਨਾਲ ਖਾਈ। ਹਾਂਜੀ। ਲੈ ਕੇ ਲਿਖਿਆ ਸ਼ਾਬਾਸ਼। ਬੇਟਾਈਮੇ ਰੋਟੀ ਖਾਣੀ, ਸਾਰੀ ਦਿਹਾੜੀ ਇੱਥੇ ਲੇਬਰਾਂ ਦੇ ਪਿੱਛੇ। ਸ਼ਾਲਾ ਤੇ ਇਹ ਜਿਹੜਾ ਇਸ ਟਾਈਮ ਤੜਾਈ ਤੇ ਲਦਾਈ ਆ, ਇਹ ਬਾਈ ਜੀ ਕਿਹਦੇ ਖਾਤੇ ਆ, ਤੇ ਕੌਣ ਗੱਡੀ ਵਾਲਾ, ਕਿੱਥੋਂ ਗੱਡੀ ਆਈ, ਤੇ ਇਹ ਕੀ? ਇਹ ਤੜਾਈ ਤੇ ਲਦਾਈ ਦੇਣੀ ਜੀ ਜ਼ਿਮੀਂਦਾਰ ਨੇ, ਅੱਛਾ ਅੱਛਾ, ਜਿਹੜਾ ਤੜਾ ਕੇ ਆਪਣੇ ਖੇਤ ਚੋਂ ਦੇ ਰਿਹਾ। ਅੱਛਾ ਇਹ ਜ਼ਿਮੀਂਦਾਰ ਨੇ ਦੇ? ਜ਼ਿਮੀਂਦਾਰ ਨੇ ਦੇਣੀ ਜੀ। ਗੱਡੀ ਦੀ 16000 ਰੁਪਇਆ ਮਜ਼ਦੂਰੀ ਜੀ ਅੱਛਾ ਲੇਬਰ ਨੂੰ। ਅੱਛਾ, ਅੱਛਾ ਅੱਛਾ। ਵਪਾਰੀ ਇੱਥੋਂ ਸਮਝੋ ਆ ਲੈ ਜਾ ਰਿਹਾ 500 ਰੁਪਏ 400 ਰੁਪਏ ਨੂੰ ਜੀ। ਹਾਂ। ਉਹਨੂੰ ਵੀ ਅੱਗੇ ਜਾ ਕੇ ਮੰਡੀ 'ਚ ਬਸ ਆਟਾ ਨੂਣ ਹੀ ਬਚ ਰਿਹਾ। ਉਹ ਅੱਗੇ ਫਿਰ ਜੋ ਵੱਡੇ ਤਾਜਰ ਕੜੱਪ ਕਰ ਜਾਂਦੇ ਆ। ਅੱਛਾ, ਇਹ ਤੜਾਈ ਵੀ ਤੁਸੀਂ ਦੇਣੀ ਹੈ? ਹਾਂਜੀ, ਅਸੀਂ ਦੇਣੀ ਜੀ। 16000 ਰੁਪਇਆ। 16000 ਗੱਡੀ ਦਾ ਅਸੀਂ ਦੇਣਾ, ਨਾਲ ਕੋਈ ਰੋਟੀ ਪਾਣੀ ਵੀ ਦੇਣਾ ਲੇਬਰ ਨੂੰ ਉਹ ਜੀ। ਤਾਂ ਬਹੁਤ, ਉਹ ਤਾਂ ਹੈ ਹੀ ਹੈ ਜੀ, ਉਹ ਤਾਂ ਹਾਂਜੀ ਹਾਂਜੀ। ਚਾਹ ਪਾਣੀ ਤਾਂ ਦੇਣਾ ਹੀ ਪੈਂਦਾ ਹੈ ਦੇਣਾ ਜੀ। ਪੈਂਦਾ। ਇਹ ਤਾਂ ਕਿਸੇ ਕੋਲੋਂ ਚੰਡਾ ਖਾ ਕੇ ਤੇ ਉਹਨੂੰ ਘਰ ਨਹੀਂ ਛੱਡਣ ਜਾਈਦਾ। ਹਾਂਜੀ। ਇਹ ਉਹ ਹਿਸਾਬ ਆ ਵੀ ਅਗਲੇ ਕੋਲੋਂ ਮਾਰ ਵੀ ਖਾਣੀ ਤੇ ਉਹਨੂੰ ਘਰ ਵੀ ਛੱਡ ਕੇ। ਇਹ ਉਹ ਹਿਸਾਬ ਬਣਿਆ ਪਿਆ। ਅੱਛਾ, ਇੱਕ ਗੱਲ ਤੇ ਗੌਰ ਕੀਤਾ ਬਾਈ ਜੀ, ਤੁਸੀਂ ਪੜ੍ਹੇ ਲਿਖੇ ਵੀ ਆ ਮਾਸ਼ਾਅੱਲਾ, ਤੁਸੀਂ ਤੁਰਨ ਫਿਰਨ ਵਾਲੇ ਬੰਦੇ ਵੀ ਆ, ਇਕੱਲੇ ਜ਼ਿਮੀਂਦਾਰ ਨਹੀਂ ਹੈ। ਅੱਛਾ, ਧਿਆਨ ਹੀ ਹੈ ਨਹੀਂ ਸਾਡੇ ਵੱਲ ਨਾ। ਹਕੂਮਤ ਦੀ ਪਾਲਿਸੀ ਕੋਈ ਨਹੀਂ ਹੈ ਜੀ। ਕੋਈ ਨਹੀਂ। ਉਹ ਪੁੱਛੇ ਤਾਂ ਕਿਸੇ ਨੂੰ ਵੀ ਤੁਸੀਂ ਇਹ ਘਟਾਇਆ ਕਿਉਂ ਆ। ਹਾਂ। ਹਾਂ, ਇਹ ਗੱਲ ਤਾਂ ਪੁੱਛੇ ਵੀ ਵੇਚਣ, ਦੁਕਾਨ ਵਾਲਾ ਤਾਂ ਵੇਚ ਰਿਹਾ 60 ਰੁਪਏ,
ਹਾਂ ਉਹ 60 ਰੁਪਏ ਵੇਚ ਰਿਹਾ, ਲੈ ਖਾਣ ਵਾਲਾ ਵੀ ਲੈ ਰਿਹਾ 60 ਰੁਪਏ। ਲੈ ਰਿਹਾ। ਉਹ ਜ਼ਿਮੀਦਾਰ ਦਾ ਕਿਹੜਾ ਗੁਨਾਹ ਹੈ ਵੀ ਉਹਦੇ ਕੋਲੋਂ 400 ਰੁਪਏ ਤੁਸੀਂ ਚੁੱਕ ਰਹੇ ਹੋ? ਹਾਂ ਉਹਦਾ ਗੁਨਾਹ ਦੱਸੋ। ਉਹਦਾ ਗੁਨਾਹ ਤਾਂ ਦੱਸੋ ਸਾਡਾ ਜ਼ਿਮੀਦਾਰ ਦਾ। ਗੁਨਾਹ ਸਾਡੀ ਝੋਲੀ 'ਚ ਪਾ ਦਿਓ। ਏਸੀ ਡੀਸੀ ਐਡੇ ਐਡੇ ਅਫਸਰ ਆ, ਉਹ ਆ ਕੇ ਰੇੜੀਆਂ ਚਲੋ ਸਾਡੇ ਵਜ਼ੀਰ ਆਜ਼ਮ ਨਹੀਂ ਸੁਣ ਸਕਦਾ, ਸਾਡੇ ਜਰਨੈਲ ਸਾਹਿਬ ਨਹੀਂ ਸੁਣ ਸਕਦੇ, ਮਰੀਮ ਨਵਾਜ਼ ਨਹੀਂ ਸੁਣ ਸਕਦੀ ਵਜ਼ੀਰ ਆਲਾ। ਹਾਂ ਇਹ ਤਾਂ ਸਾਡੇ ਤਹਿਸੀਲ ਲੈਵਲ ਤੇ ਸਮਝੋ ਛੋਟੀ ਛੋਟੀ ਉਹਨਾਂ ਨੂੰ ਦੇਖਣਾ ਚਾਹੀਦਾ ਨਾ। ਉਹਨਾਂ ਦੀ ਡਿਊਟੀ ਹੈ ਜੀ ਮੰਡੀਆਂ ਦੇ ਰੇਟ ਜਾ ਕੇ ਦੇਖਣ ਵੀ ਇਹ ਕੀ ਸਵਾਲ ਆ ਰਿਹਾ ਜ਼ਿਮੀਦਾਰ ਵੀ ਤੇ। ਕੀ ਵਜ੍ਹਾ ਬਣ ਰਹੀ ਹੈ। ਉਹ ਆ ਕੇ ਹੱਟੀਆਂ ਤੇ ਪੁੱਛ ਕੇ ਚਲੇ ਜਾਂਦੇ ਆ, ਆਪ ਦੀ ਗੱਡੀ 'ਚੋਂ ਨਹੀਂ ਨਿਕਲਦੇ। ਉਹ ਗੱਡੀ ਠੰਡੀ ਹੁੰਦੀ ਹੈ ਨਾ, ਹਾਂਜੀ ਹਾਂਜੀ ਬਾਹਰ ਧੁੱਪ ਆ, ਸ਼ੀਸ਼ਾ ਮੱਠਾ ਕਰਕੇ ਰੇੜੀ ਵਾਲੇ ਨੂੰ ਦਬਕਾ ਮਾਰ ਕੇ ਚਲੇ ਜਾਂਦੇ। ਤੁਸੀਂ ਹਾਲਾਤ ਦੇਖੋ ਵਿੱਚ ਆ ਕੇ ਤੇ ਉਹਨਾਂ ਮੰਡੀਆਂ 'ਚ ਜਾਓ, ਪਤਾ ਤਾਂ ਕਰੋ ਵੀ ਯਾਰ ਅਸੀਂ ਤੁਹਾਡੇ ਮੁਲਕ ਦੇ ਰਹਿਣ ਵਾਲੇ ਨਹੀਂ ਹੈ। ਆਖੇ ਜੀ ਜ਼ਿਮੀਦਾਰ ਦੇ ਰੀੜ ਦੀ ਹੱਡੀ ਹੈ। ਰੀੜ ਦੀ ਹੱਡੀ ਦਾ ਤਾਂ ਨਹੀਂ ਜੀ ਜ਼ਿਮੀਦਾਰ ਨੂੰ ਤਾਂ ਖਤਮ ਕਰਤੇ ਇਹਨਾਂ ਇਹ 2 ਸਾਲਾਂ 'ਚ ਨਾ ਜੀ। ਜ਼ਿਮੀਦਾਰ ਖਤਮ ਹੋ ਗਿਆ। ਖਤਮ ਹੋ ਗਿਆ। ਅਸੀਂ ਵੀ ਇਤਕੀ ਆਖਰੀ ਸਾਲ ਸੀ ਬਾਹਾਂ ਖੜੀਆਂ ਕਰਤੀਆਂ ਆਪਣੇ ਠੇਕੇ ਸ਼ੇਕਿਆਂ ਤੋਂ ਵੀ ਇਸ ਤੋਂ ਤਾਂ ਕੋਈ ਇੱਕ ਦੁਕਾਨ ਬਣਾ ਕੇ ਬਹਿ ਜਾਾਂਗੇ, ਕੋਈ ਖੋਖਾ ਲਾ ਕੇ ਬਹਿ ਜਾਾਂਗੇ, ਉਹ ਚੰਗਾ। ਉਹ ਚੰਗਾ। ਅੱਛਾ ਤੁਸੀਂ ਗੱਲ ਠੇਕੇ ਦੀ ਕੀਤੀ, ਤੁਸੀਂ ਵੀ ਰਕਬਾ ਠੇਕੇ ਤੇ ਮਾਸ਼ਾਅੱਲਾ ਵਾਵਾ ਰੱਖਿਆ। ਠੇਕੇ ਤੇ ਮੇਰੇ ਕੋਲ 150 ਕਿੱਲੇ ਤੱਕ ਠੇਕੇ ਤੇ ਰਿਹਾ ਤੇ ਹੁਣ 60 ਕਿੱਲੇ ਆ। ਉਹ 60 ਦੀ ਵੀ ਹੁਣ ਵਾਈਂਡ ਅਪ ਕਰਨ ਦਾ ਸੋਚ ਰਿਹਾ। ਇਹ ਤਾਂ ਜਿਵੇਂ ਕੋਈ ਠੇਕੇਦਾਰਾਂ ਨੂੰ ਵੀ ਸਜ਼ਾ ਮਿਲੀ ਹੈ ਐਤਕੀ ਵੀ ਇਹ ਜ਼ਿਮੀਦਾਰਾ ਛੱਡ ਜਾਓ, ਕਿਸੇ ਹੋਰ ਪਾਸੇ ਚਲੇ ਜਾਓ, ਕੋਈ ਹੋਰ ਕੰਮ। ਕਿਉਂ ਚਾਚਾ? ਹੋਰ ਕੰਮ ਕਰ ਲਓ। ਠੇਕੇ ਤੇ ਲੈ ਕੇ ਤੇ ਆ ਜੁੱਤੀਆਂ ਖਾਣੀਆਂ ਯਾਰ, ਇੰਨਾ ਪੈਸਾ ਦੱਸੋ, ਸਮਝ ਨਹੀਂ ਆਉਂਦੀ। ਨਹੀਂ ਸਮਝਦਾ। ਤੇ ਗਾਂ ਤੁਸੀਂ ਕੋਈ ਫਸਲ ਐਸੀ ਤੁਹਾਨੂੰ ਦਿਸ ਰਹੀ ਹੈ ਵੀ ਜਿਹੜੀ ਤੁਹਾਡੀ ਘਾਟੇ ਪੂਰੇ ਕਰ ਦੇਵੇ? ਨਹੀਂ ਨਹੀਂ ਜੀ, ਸਾਨੂੰ ਤਾਂ ਪੂਰੇ ਸਾਲ ਦਾ ਦਾਰੋਮਦਾਰ ਇਸ ਫਸਲ ਤੇ ਹੁੰਦਾ। ਘਾਟੇ ਘੂਟੇ ਕੱਢਦੀ ਸੀ ਸਾਡੇ। ਤੁਸੀਂ ਦੇਖੋ ਨਾ ਕਿ ਅਸੀਂ ਇਹਦੇ 'ਚ ਹੀ ਬਹਿ ਗਏ। ਇਹਦੇ 'ਚ ਬਹਿ ਗਏ। ਦੂਈਆਂ ਫਸਲਾਂ ਦੇ ਘਾਟੇ ਇਹ ਪੂਰੇ ਕਰਦਾ ਸੀ ਦੁਹਾਣਾ ਪੂਰਾ ਜਿਹੜਾ ਇੱਕ ਹਰ ਬੰਦੇ ਦਾ ਨਾ ਕੋਈ ਆਪਣਾ ਹੁੰਦਾ ਵੀ ਕਿਸੇ ਸ਼ੈ ਦੇ ਵਿੱਚ ਬੰਦਾ ਮਾਹਰ ਹੁੰਦਾ। ਬਾਈ ਜ਼ਫਰ ਦਾ ਇਹ ਹੈ ਤਰਬੂਜ਼ ਦੇ ਵਿੱਚ ਬੜਾ ਮਾਹਰ ਹੈ। ਬਹੁਤ ਮਾਹਰ ਆ, ਬੜਾ ਤਜਰਬਾ ਇਹਨਾਂ ਦਾ, ਬੜੀ ਦੇਰ ਦੇ ਲਾਂਦੇ ਨੇ। ਕਸਰ ਵੀ ਕੋਈ ਨਹੀਂ ਨਾ ਉਹਦੇ ਲੋ ਕਸਰ ਵੀ ਮੈਂ ਉਹ ਕੋਈ ਸਾਡਾ ਕੰਮ ਆ ਮਿਹਨਤ ਕਰਨਾ। ਅਸੀਂ ਇਨਸ਼ਾਅੱਲਾ ਮਿਹਨਤ ਕੀਤੀ ਆ, ਦਿਲ ਜਮੀ ਨਾਲ ਮਿਹਨਤ ਕੀਤੀ ਆਪਣੀ, ਦਿਨ ਰਾਤ ਕੀਤੀ ਆ। ਫਸਲ 'ਚ ਕੋਈ ਕਮੀ ਨਹੀਂ ਜੀ। ਆ ਦੇਖੋ ਜਾਂ ਜਿਵੇਂ ਆ ਉਤਰਿਆ ਵੀ ਪੂਰਾ, ਐਵਰੇਜ ਪੂਰੀ ਆ, ਸਾਈਜ਼ ਪੂਰਾ, ਰੰਗ ਸੋਹਣਾ ਤੇ ਰੂਪ ਸੋਹਣਾ ਇਹਦਾ। ਇਨਸ਼ਾਅੱਲਾ ਰਹਿਮੇ ਸ਼ਾਹ ਮਿਸਾਲੀ ਤਰਬੂਜ਼ ਦੀ ਐਵਰੇਜ ਆਈ ਹੈ। ਮੈਂ ਦੱਸਿਆ ਨਹੀਂ ਜੀ ਅੱਗੇ, ਮੈਂ ਅੱਗੇ ਇਹ ਗੱਲ ਕੀਤੀ ਹੈ ਨਾ ਜੀ। ਤੇ ਅੱਲਾਹ ਤਾਲਾ ਹਿੰਮਤ ਦੇਵੇ, ਅੱਗੇ ਹਿੰਮਤ ਅੱਗੇ ਗੱਲ ਬਸ ਇਹ ਤਾਂ ਇੱਕ ਜ਼ਿਮੀਦਾਰਾਂ ਦਾ ਹੌਸਲਾ ਜੀ। ਹੌਸਲਾ ਅੱਖਾਂ ਗਏ 6 ਲੱਖ 8 ਲੱਖ ਢਾ ਕੇ ਕਿੱਲੇ ਪਿੱਛੇ ਬੈਠੇ ਤੇ ਫਿਰ ਵੀ ਹੌਸਲੇ ਨਾਲ ਹੌਸਲੇ ਨਾਲ ਅੱਲਾ ਦੇ ਰਿਹਾ। ਬਸ ਕਿਸੇ ਟਾਈਮ ਹੋਰ ਕਿਸੇ ਉਸ 'ਚ ਦੇ ਦੇਗਾ। ਆਮੀਨ ਆਮੀਨ ਆਮੀਨ। ਅੱਲਾਹ ਕੋ ਹੋਰ ਹੁਣ ਤੁਸੀਂ ਦੇਖੋ ਆਲੂ ਵਾਲਿਆਂ ਦਾ ਵਿਚਾਰਿਆਂ ਦਾ ਹਾਲਾਤ ਦੇਖ ਲਓ, ਮਿਰਚ ਵਾਲਿਆਂ ਦਾ ਦੇਖ ਲਓ, ਆ ਤਰਬੂਜ਼ ਬੜੀ ਵੱਡੀ ਫਸਲ ਆ, ਇਹਦਾ ਦੇਖ ਲਓ। ਤੇ ਫਿਰ ਬੰਦਾ ਕਿਹੜੇ ਪਾਸੇ ਜਾਵੇ? ਫਿਰ ਜ਼ਮੀਨਾਂ ਠੇਕੇ ਤੇ ਕੀਤੀਆਂ। ਅਸੀਂ ਕਿਸੇ ਤਰੀਕੇ ਨਾਲ ਰਾਣਾ ਸਾਹਿਬ ਉਹਨਾਂ ਨਾਲ ਰਲ ਸਕਦੇ ਆ ਜਾਂ ਕੀ ਵਜ੍ਹਾ ਕੀ ਹੈ? ਸਾਡਾ ਮੌਸਮ ਨਹੀਂ ਸਾਨੂੰ ਸਾਥ ਦਿੰਦਾ। ਅਸੀਂ ਜੀ ਉਹਨਾਂ ਨਾਲ ਕੀ, ਅਸੀਂ ਮਾਮੂ ਕਾਂਜਨ ਨਾਲ ਵੀ ਨਹੀਂ ਰਲ ਸਕਦੇ। ਇਹ ਕੁਦਰਤ ਦੀ ਵੰਡ ਹੈ। ਇਹ ਨਿਜ਼ਾਮੇ ਕੁਦਰਤ ਹੈ ਜੀ। ਅੱਛਾ। ਮੈਂ ਤੇ ਖੁਰਸ਼ੀਦ ਨੰਬਰਦਾਰ ਆ, ਮੇਰਾ ਇੱਥੇ ਦੋਸਤ ਹੈ। ਅੱਛਾ ਹਾਂਜੀ ਹਾਂਜੀ। ਅਸੀਂ 11ਵੇਂ ਦੀ 4 ਤਰੀਕ ਨੂੰ ਵੀ ਲਾਇਆ, ਮਾਮੂ ਕਾਂਜਨ ਵਾਲਿਆਂ ਤੋਂ ਪਹਿਲਾਂ ਵੀ ਲਾ ਕੇ ਦੇਖਿਆ ਜੀ। ਅੱਛਾ। ਸਾਡਾ ਫਿਰ ਵੀ ਉਹਨਾਂ ਤੋਂ 10-12 ਦਿਨ ਲੇਟ ਆਣਾ ਪੱਕਣਾ। ਇਹ 29 ਕਿਲੋਮੀਟਰ 'ਚ ਹੀ ਆਬੋ ਹਵਾ ਦਾ ਉਹ ਆ ਜੀ। ਆ ਗੱਲ ਹੈ ਜੀ, ਇਹ ਆਬੋ ਹਵਾ ਦਾ ਫਰਕ ਹੈ। ਇਹ ਕੋਈ ਤਸਲੀਮ ਕਰੇ ਜਾਂ ਨਾ ਕਰੇ, ਅਸੀਂ ਤਸਲੀਮ ਕਰਦੇ ਹਾਂ ਇਸ ਗੱਲ ਨੂੰ। ਮੇਰੇ 'ਚ ਵੀ ਪਹਿਲਾਂ ਆ ਜਾਂਦੀ, ਸਬਜ਼ੀਆਂ ਪਹਿਲਾਂ ਆਉਂਦੀਆਂ, ਉੱਥੇ ਫਸਲ ਮੌਸਮ ਦਾ ਫਰਕ। ਇਹ ਮਾਲਕ ਦੀ ਵੰਡ ਆ। ਸਿੰਧ ਤੋਂ ਸ਼ੁਰੂ ਹੁੰਦਾ ਸਿੰਧ ਦਾ ਰੌ ਸਾਹਿਬ ਤੇ ਆਪਣਾ ਉਹ ਤਾਂ ਹੈ ਫਰਕ ਸਾਫ਼ ਜ਼ਾਹਰ। ਇੱਥੇ ਵੀ ਕਾਂਜਨ ਦਾ ਤੇ ਸਾਡਾ ਫਰਕ ਥੋੜਾ। ਚਾਚਾ ਇਦਾਂ ਹੀ ਤੁਰਿਆ। ਫੋਟਾਬਾਸ 'ਚ ਕਣਕ ਕਦੋਂ ਦੀ ਵੱਢ ਲਈ, ਸਾਡੇ ਹਜੇ ਪੇੜ ਲੱਗੇ ਇੱਥੇ। ਇਦਾਂ ਹੀ ਤੁਰਿਆ, ਉਹ ਫਰਕ ਪੈਂਦਾ ਆਂਦਾ। ਮਾਮੂ ਕਾਂਜਨ ਤੱਕ ਵੀ ਇੰਨਾ ਫਰਕ ਹੈ। ਇੰਨਾ ਫਰਕ ਪੈ ਗਿਆ। ਉਹ ਜ਼ਿਮੀਦਾਰ ਹੋ ਕੇ ਗੱਲ ਮੰਨ ਰਿਹਾ। ਤਹਿਸੀਲ ਇੱਕ ਆ ਨਹੀਂ, ਉਹ ਦੱਸ ਰਿਹਾ ਵੀ ਅਸੀਂ ਤਜਰਬਾ ਕੀਤਾ ਲੇਕਿਨ ਨਹੀਂ ਹੋਇਆ। ਹਾਂ ਇੰਨੀ ਗੱਲ ਮੰਨਣੀ ਵੀ ਬੜੀ ਗੱਲ ਆ। ਬੜੀ ਗੱਲ ਆ ਜੀ ਵੀ ਉਹ ਭਾਈ ਇਹ ਕੁਦਰਤ ਦੀ ਵੰਡ, ਉਹਨੂੰ ਨਹੀਂ ਅਸੀਂ ਫੜ ਸਕਦੇ। ਨਹੀਂ ਫੜ ਸਕਦੇ। ਪਰ ਯਾਰ ਜੇ 2-4 ਦਿਨਾਂ ਦੀ ਗੱਲ ਇੱਥੇ ਕਿਹੜੀ ਵੀ ਇੰਨਾ ਤਰਬੂਜ ਕਿਹੜਾ ਮਾਮੂ ਕਾਂਜਨ 'ਚ ਲੱਗ ਗਿਆ ਸੀ। ਹਾਂਜੀ ਹਾਂਜੀ। ਵੀ ਸਾਰੇ ਮੁਲਕ ਦੀ ਖਪਤ ਪੂਰੀ ਕਰਤੀ ਮਾਮੂ ਕਾਂਜਨ ਨੇ। ਨਹੀਂ ਖਪਤ ਤਾਂ ਹੈ ਹੀ ਨਹੀਂ। ਇਹ ਤਾਂ ਜੀ ਕੋਈ ਪਾਲਿਸੀ ਬਣੀ ਆ ਉਹਨਾਂ ਦੀ, ਆੜਤੀਆਂ ਦੀ ਬਣ ਗਈ ਆ, ਜਿਹਦੀ ਵੀ ਬਣ ਗਈ। ਹਾਂ ਗੱਲ ਆ। ਹੋਇਆ ਹੈ ਉਸ ਪਾਲਿਸੀ ਦੇ ਤਹਿਤ ਤਰਬੂਜ ਜਾ ਰਿਹਾ, ਉਹ ਤਰਬੂਜ ਲੈ ਰਿਹਾ, ਖਪ ਰਿਹਾ। ਹਾਂਜੀ ਹਾਂਜੀ। ਉਹ 60 ਰੁਪਏ ਨੂੰ ਸਾਨੂੰ ਹੀ ਦੇ ਰਹੇ ਆ। ਗੱਲ ਕਰ ਸਾਡੇ ਕੋਈ ਭੈਣ ਲਿਆ ਰਿਹਾ, ਕੋਈ ਭਰਾ ਲਿਆ ਰਿਹਾ, ਕੋਈ ਬੱਚੇ ਲਿਆ ਰਹੇ ਆ ਦੁਕਾਨਾਂ ਤੋਂ ਜਾ ਕੇ, ਅਸੀਂ ਖਾ ਰਹੇ ਹਾਂ। ਕੋਈ ਰਿਸ਼ਤੇਦਾਰ ਲਿਆ ਰਹੇ ਆ, ਕੋਈ ਆਪਣੇ ਲੋਕ ਹੀ ਖਾ ਰਹੇ ਨਾ ਜੀ। ਇਹ ਕਿਹੜਾ ਆ ਕੇ ਇੱਥੋਂ ਅਫਗਾਨਿਸਤਾਨ ਤੋਂ ਖਾ ਰਿਹਾ ਕੋਈ ਬੰਦਾ ਜਾਂ ਬਾਹਰਲੇ ਮੁਲਕੋਂ ਆ ਕੇ ਖਾ ਰਿਹਾ। ਅਲੀ ਇੱਥੇ ਛੁਰੀ ਹੈ ਕੋਈ? ਦੇ ਚਾਕੂ ਦੇ। ਹਾਂ ਇੱਕ ਦੁਆਣਾ ਸਾਨੂੰ ਕੱਟ ਕੇ ਵੀ ਦਿਖਾਇਓ ਜੀ। ਕੋ ਦਾਣਾ ਦੇਖ ਕੇ ਜੀ, ਸਮਾਨ ਦਾ ਵੱਡਾ ਦਾਣਾ ਦੇਖ ਕੇ ਆ ਗਈ ਚੂਰੀ। ਇੱਥੋਂ ਦੇ ਇਧਰੋਂ ਖੇਤ 'ਚ ਦੋ ਚੱਕ ਕੇ। ਹਾਂ ਇਹਦੇ ਲੱਗ ਗਿਆ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲੈ ਤੁਹਾਨੂੰ ਦਿਖਾਣੇ ਆ ਵੀ ਇਹ
ਵੀ ਕਿੰਨੀ ਇਹ ਦੇਖ- ਮਿਹਨਤ ਫਸਲ ਤੇ ਦੇਖ ਮਾਸ਼ਾਅੱਲਾ ਮਾਸ਼ਾਅੱਲਾ ਲਓ ਜੀ ਦੇਖ ਜਿੱਦਾਂ ਖੰਡ ਨਹੀਂ ਹਾਂਜੀ ਹਾਂਜੀ ਉਹ ਨਾ ਗੁੜ ਨਾ ਇੱਧਰ ਕਰੀ ਮੇਰੇ ਵੱਲ ਨੂੰ। ਗੁੜ ਦਾ ਨਾ ਪੇਸੀ ਦੇਖ ਕੇ ਸਿਆਣੇ ਦੱਸਦੇ ਹੁੰਦੇ ਸੀ ਵੀ ਇਹ ਚ ਕਣ ਕਿੰਨਾ ਕਣ ਕਿੰਨਾ ਉਹਦੇ ਵਿੱਚ ਨਾ ਖੰਡ ਜੀ ਬਣੀ ਹੁੰਦੀ ਸੀ ਹਾਂਜੀ, ਤੂੰ ਕਣ ਦੇਖ ਤੂੰ ਇਹ ਇਹਦਾ ਕਣ। ਦਵਾਣੇ ਦਾ ਕਣ ਕਿੰਨਾ ਦਵਾਣੇ ਦਵਾਣੇ ਦਾ ਕਣ ਦੇਖ ਕਿੰਨਾ ਉੱਤੇ ਖੰਡ ਬਣੀ ਪਈ ਹੈ ਹਾਂਜੀ, ਇਹਦੇ ਹਾਂਜੀ। ਇੰਨਾ ਮਿੱਠਾ ਦਵਾਣਾ ਤੇ ਏਡਾ ਸੋਹਣਾ। ਹਾਂਜੀ ਦੇਖ ਨਾ ਇਦਾਂ ਦਾ ਦਵਾਣਾ ਘੱਟ ਤਿਆਰ ਹੋਇਆ ਘੱਟ ਤਿਆਰ ਹੋਇਆ ਇੰਨੀ ਗਰਮੀ ਦੇ ਵਿੱਚ ਏਡਾ ਸੋਹਣਾ ਫਲ ਤੇ ਵਧੀਆ ਤਿਆਰ ਕੀਤਾ ਬਾਈ ਨੇ ਫਿਰ ਆਪਣੀ ਇੰਨਾ ਮਿਹਨਤ। ਸਹਿਜ ਹਰ ਬੰਦਾ ਨਹੀਂ ਤਿਆਰ ਕਰ ਸਕਦਾ ਜਿੰਨੀ ਖੁਰਾਕ ਪਾਈ ਆ ਜਿੰਨੀ ਮਿਹਨਤ ਕਰੀ ਆ ਹਾਂਜੀ ਇਹ ਬੜੇ ਤਜਰਬੇ ਨਾਲ ਇਹ ਹੋਇਆ ਐਡਾ ਹੂੰ ਬਸ ਕੀ ਬਸ ਕਰੀਏ। ਇਹਨੂੰ ਸ਼ਾਮੇ ਰਖਾ ਠੰਡਾ ਹੁੰਦਾ ਅੱਛਾ ਫਿਰ ਸਾਡੀ ਖਾਣੇ ਤਾਂ ਦੁਆ ਜੀ ਅੱਲਾਹ ਤਾਲਾ ਫਿਰ ਵੀ ਤੈਨੂੰ ਨੀਅਤ ਤੇ ਰੋਜ਼ੀ ਅੱਲਾਹ ਦੇਵੇਗੀ ਅੱਲਾਹ ਦੀ ਦੇਖੋ ਜੀ ਬਰਕਤ ਸਾਡੀ ਪਾਵੇ। ਸਾਡੀ ਨੀਅਤ 'ਚ ਤਾਂ ਫਰਕ ਨਹੀਂ ਅੱਲਾ ਮੀਆਂ ਨੇ ਅੱਲਾ ਕਿਸੇ ਨੇ ਨੇ ਕਿਸੇ ਦੇਣਾ ਹਾਂਜੀ ਅੱਲਾਹ ਨੇ ਦੇਣਾ ਅੱਲਾਹ ਨੇ ਅੱਲਾ ਨੇ ਦੇਣਾ ਜੀ ਫਿਰ ਵੀ ਘਾਟੇ ਅੱਲਾਹ ਨੇ ਪੂਰੇ ਕਰਨੇ ਜੀ ਤੁਸੀਂ ਨਾ ਦੇਖੋ ਤੁਹਾਨੂੰ ਬਲਕਿ ਪਤਾ ਹੋਣਾ ਵੀ ਅਗਲੇ ਦਿਨ ਝਾਂਜਾ ਜਾ ਚੱਲਿਆ ਉਹ ਇੱਕ ਦੋ ਫਸਲ ਸੀ ਕਰੇਲਾ ਤੇ ਖੀਰਾ ਇਸ ਟਾਈਮ ਨਾ ਕੁਝ ਹਾਂਜੀ। ਸਹੀ ਚੱਲ ਰਹੇ ਸੀ ਉਹ ਡਿੱਗੇ ਕਰੇਲੇ ਦੇ ਸ਼ੈੱਡ ਡਿੱਗੇ ਆ ਜੀ ਉਹ ਸਾਡੇ ਦੋਸਤਾਂ ਦੇ ਭਈ ਦੂਰਾਂ ਦੇ ਡਿੱਗੇ ਉਸਮਾਨ ਭਤੀਜੇ ਦੇ ਉਹ ਡਿੱਗੇ ਮੇਰੇ ਭਤੀਜਾ ਦੇ। ਉਸਮਾਨ ਬਾਈ ਦਾ ਭਤੀਜਾ ਜੀ ਤੁਹਾਨੂੰ ਮਿਲਾਇਆ ਸੀ। ਹਾਂਜੀ ਹਾਂਜੀ ਤੇ ਉਹਦੇ ਵਿਚਾਰੇ ਦੇ ਲੰਬੇ ਪੈ ਗਏ ਉਹ ਮਹੀਨਾ ਪਿਛਾਂ ਚਲਿਆ ਗਿਆ ਪਿੱਛੇ ਚਲਾ ਜਿੱਥੇ ਉਹ ਤੋੜਿਆਂ ਦੇ ਤੋੜੇ ਉਤਰ ਰਹੇ ਸੀ ਹਾਂਜੀ, ਇੱਕ ਹਾਂਜੀ। ਵਾਰੀ ਰੁਕ ਗਿਆ ਰੁਕ ਕੰਮ। ਗਿਆ। ਬਾਈ ਜੀ ਇਦਾਂ ਵੀ ਤਾਂ ਹੋ ਸਕਦਾ ਸੀ ਵੀ ਤੁਸੀਂ ਕੋਈ 2-4 ਦਿਨ ਦੇਖ ਲੈਂਦੇ ਖਬਰੇ ਕੋ ਰੇਟ ਬਣ ਜਾਂਦਾ ਜਾਂ ਇਹ ਦੇਖਣ ਵਾਲਾ ਸਮਾਂ ਨਹੀਂ ਹੁੰਦਾ ਇਹਦੇ 'ਚ ਜੀ ਅੱਛਾ ਇਹ ਦਿਹਾੜੀ ਦਾ 50-50 ਮਣ 10-10 ਮਣ ਗਲਦਾ ਆ ਜਿਹਦੀ ਇਹ ਤੁਹਾਡੇ ਸਾਹਮਣੇ ਜ਼ਿੰਦਾ ਮਿਸਾਲ ਹੈ ਇਹ ਧੁੱਪ ਨਾਲ ਚਿੱਟਾ ਹੋ ਜਾਂਦਾ ਜੀ ਹਾਂ ਇਹ ਦੇਖੋ ਇਹ ਤੁਹਾਡੇ ਨਾਲ ਇਹ ਪਏ ਆ 5-6 ਦਾਣੇ ਹੂੰ ਇਹ ਘੰਟਿਆਂ ਦੇ ਹਿਸਾਬ ਨਾਲ ਜਦੋਂ ਤੋਂ ਸੂਰਜ ਦੀ ਲਸ਼ਕ ਤਿਆਰ ਹੋਣ ਤੋਂ ਬਾਅਦ ਨਾ ਜੀ ਹਾਂਜੀ ਇਹਨੂੰ ਉਹ ਕਰ ਦਿੰਦੀ ਆ ਘੰਟਿਆਂ 'ਚ ਗਲਦਾ ਜ਼ਿਮੀਦਾਰ ਦੇ ਖੇਤ 'ਚ ਚਿੱਟਾ ਹੋ ਜਾਂਦਾ ਫਿਰ ਤੇ 2-4 ਦਿਨ ਪਹਿਲਾਂ ਕੱਢ ਦਿੰਦੇ ਫਿਰ ਪਹਿਲਾਂ ਕੱਚਾ ਹੁੰਦਾ ਜੀ ਉਹ ਕੱਚੇ ਨੂੰ ਮਾਰਕੀਟ 'ਚ ਭੇਜੀ ਤੇ ਗੁਲਾਬੀ ਹੁੰਦਾ ਹਾਂ ਲੈਂਦਾ ਕੋਈ ਨਹੀਂ ਉਹ ਕੱਚੇ ਨੂੰ ਕਿੰਨੇ ਲੈਣਾ ਏਡੀ ਨਾਜ਼ੁਕ ਫਸਲ ਹੈ ਜੀ ਹਾਂ ਇਹ ਐਡੀ ਨਾਜ਼ੁਕ ਫਸਲ ਹੈ ਇਹ ਸਿਰਫ 2-3 ਦਿਨ ਹੁੰਦਾ ਜੀ ਖੇਤ ਦੇ ਅੰਦਰ ਬਸ ਅੱਛਾ ਇਹਦਾ ਖਸੂਸੀ ਟਾਈਮ ਆ ਉਹਦੇ ਵਿੱਚ ਇਹਨੂੰ ਵੇਚਣਾ ਇਹਨੂੰ ਵਿੱਚ ਵੇਚਣਾ ਉਹ ਜੀ। ਪਾਬੰਦੀ ਆ ਪਾਬੰਦੀ ਆ ਇਸੇ ਵਾਸਤੇ ਤਾਂ ਇਹਦਾ ਰੇਟ ਨਹੀਂ ਗਾਂ ਥਾਂ ਹੋ ਸਕਦਾ ਵੀ ਨਾ ਬੰਦਾ ਇੰਤਜ਼ਾਰ ਕਰ ਸਕਦਾ ਨਾ 4 ਦਿਨ ਪਹਿਲਾਂ ਲਿਜਾ ਸਕਦਾ ਇਹਨੂੰ ਤੇ ਇਹਦੇ 'ਚ ਤੁਸੀਂ ਹੁਣ ਗਾਂ ਕੀ ਬੀਜੋਗੇ ਜਿਹੜਾ ਖੇਤ ਤੁਸੀਂ ਕਹਿ ਰਹੇ ਹੋ ਵੀ ਖਾਲੀ ਕਰਨ ਦਾ ਖਾਲੀ ਜੀ ਹੁਣ ਮੱਕੀ ਆਏਗੀ ਬਸ ਹੋਰ ਅੱਛਾ, ਗਾਂ। 1.5 ਮਹੀਨੇ ਤੱਕ ਅਗਸਤ 'ਚ ਮੌਸਮੀ ਮੱਕੀ ਤੇ ਫਿਰ ਉਨੀ ਮਿਹਨਤ ਕਰਨੀ ਹੈ ਇੱਕ ਵਾਰੀ ਵੇਲਾਂ ਬੋਲਾਂ ਹਾਂਜੀ, ਚੁਗਣੀਆਂ ਸਾਰਾ ਹੈ ਇਸ ਟਾਈਮ ਜੀ ਇੱਕ ਭਰਾ ਤੋੜ ਰਿਹਾ ਇਹਦੀ ਤੋੜਨ ਤੇ ਡਿਊਟੀ ਹੈ ਤੇ ਇਹਦੇ ਨਾਲ ਗੱਲ ਕਰਦੇ ਆ ਅਸਲਾਮ ਵਾਲੇਕਮ ਜੀ ਜੀ ਵਾਲੇਕੁਮ ਸਲਾਮ ਬਾਈ ਜੀ ਕੀ ਨਾਂ ਤੁਹਾਡਾ ਅਲੀ ਰਜ਼ਾ ਅੱਛਾ ਤੁਸੀਂ ਤੋੜਨ ਦੇ ਕਾਰੀਗਰ ਆ ਜੀ ਆਂਡੀ ਤੋੜਨ ਦੇ ਇਹ ਵੀ ਕਾਰੀਗਰੀ ਹੁੰਦੀ ਹੈ ਜੀ ਆਂਡੀ ਕਾਰਾਗਰੀ ਹੁੰਦੀ ਇਹਦੇ ਤਜਰਬੇ ਨਾਲ ਤੋੜਨਾ ਪੈਂਦਾ ਕੱਚਾ ਪੱਕਾ ਹੁੰਦਾ ਗੁਲਾਬੀ ਹੁੰਦਾ ਗਰੜਾ ਹੁੰਦਾ ਵਜ਼ਨ ਦਾ ਚੈੱਕ ਹੁੰਦਾ ਅੰਤਾ ਦਾ ਅੱਛਾ ਉਹ ਦਵਾਣਾ ਪਿਆ ਹਾਂਜੀ ਹਾਂਜੀ ਇਹਦੇ 'ਚ ਕੀ ਦੇਖਦਾ ਤੂੰ ਕਿੱਦਾਂ ਪਤਾ ਲੱਗਦਾ ਤੈਨੂੰ ਇਹ ਵੀ ਇਸ ਤਰ੍ਹਾਂ ਪਾਸਾ ਪਰਤਨਾ ਹੁੰਦਾ ਹੈ ਹੂੰ ਇਹ ਪੱਕਾ ਬਿਲਕੁਲ ਆ ਦੇਖੋ ਨਾ ਇਹਦੀ ਆ ਚੀਜ਼ ਜੋ ਹੈ ਅੱਛਾ ਇਹ ਸੁੱਕੀ ਹੋਈ ਹੈ ਹਾਂਜੀ ਇਹ ਸੁੱਕੀ ਹੋਈ ਅੱਛਾ ਇਹਦੇ ਅੱਛਾ ਮੇਨ ਤਜਰਬਾ ਹੈ ਕਲਰ ਚੇਂਜ ਹੋ ਗਿਆ ਕਲਰ ਅੱਛਾ ਆ ਦਿਖਾਓ ਜੀ ਇੱਕ ਤਾਂ ਆਹ ਸੁੱਕੀ ਹੈ ਜੀ ਇਹਦੀ ਆਹ ਸਿਰੇ ਵਾਲੀ ਥਾਂ ਹਾਂਜੀ ਤੇ ਇੱਕ ਦੂਸਰਾ ਆ ਜਾਂਦਾ ਕਲਰ ਆਹ ਨਿਸ਼ਾਨ ਆ ਜੀ ਨਿਸ਼ਾਨ ਆ ਗਿਆ ਇਹ ਤਜਰਬੇ ਦੀ ਗੱਲ ਹਾਂਜੀ, ਤਜਰਬੇ ਦੀ ਗੱਲ ਤੇ ਤੈਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਆ ਕਿੰਨੇ ਕਿਲੋ ਦਾ ਜਾਂ ਕਿੰਨਾ ਹਾਂਜੀ ਵਜ਼ਨ ਦਾ ਪਤਾ ਲੱਗ ਜਾਂਦਾ ਹੈ ਤਾਂ 3 ਕਿਲੋ ਦਾ ਸੈਂਪਲ ਲੈਣੇ ਨਾ ਬਾਈ ਹੋਰਾਂ ਦਾ ਅੱਛਾ ਤੇ ਤਾਂ ਜਨਾ ਤੋੜਨਾ ਹੁੰਦਾ 3 ਕਿਲੋ ਤੋਂ ਘੱਟ ਨਹੀਂ ਤੋੜਨਾ ਅੱਛਾ 3 ਕਿਲੋ ਦਾ ਸੈਂਪਲ ਆ ਵੀ ਇੱਕੋ ਜੇ ਤੋੜਨੇ ਸਾਰੇ ਤਿੰਨ ਨਹੀਂ 3 ਕਿਲੋ ਤੋਂ ਉੱਤੇ ਤੋੜਨਾ ਘੱਟੋ ਘੱਟ 3 ਕਿਲੋ ਹੋਵੇ ਵੱਧ ਭਾਵੇਂ 20 ਕਿਲੋ ਤੇ ਹੋਵੇ ਅੱਛਾ ਅੱਛਾ 3 ਕਿਲੋ ਤੋਂ ਥੱਲੇ ਥੱਲੇ ਨਹੀਂ ਨਹੀਂ ਤੋੜਨਾ ਤੋੜਨਾ ਅੱਛਾ ਇਹ ਸਾਰੀ ਖੇਡ ਫਿਰ ਤੇ ਇਹਦੇ ਸਿਰ ਤੇ ਆ ਹਾਂਜੀ ਹਾਂਜੀ ਇਹਦੇ ਤੇ ਹਾਂ ਸਾਰੀ ਖੇਡ ਤੋੜਨ ਵਾਲੇ ਦੇ ਸਿਰ ਤੋੜਨ ਤੇ। ਵਾਲੇ ਦੇ ਸਿਰ ਅੱਛਾ ਤੂੰ ਤੋੜ ਕੇ ਫਿਰ ਇੱਥੇ ਖਾਲੀ ਜੀ ਸਿੱਟੀ ਜਾਣਾ ਹਾਂ ਖਾਲੀ ਸਿਰਣਾ ਬਾਅਦ ਚੋਂ ਦੂਸਰੇ ਭਾਈ ਉਹਨਾਂ ਨੇ ਭਰਨਾ ਅੱਛਾ ਅੱਛਾ ਤੂੰ ਖਾਲੀ ਜੀ ਸਿੱਟ ਦੇਂਗਾ ਫਿਰ ਪਿੱਛੋਂ ਥੈਲੇ ਭਰਨਗੇ ਉਹ ਭਰ ਰਿਹਾ ਥੈਲੇ ਹਾਂਜੀ ਆ ਭਰੇ ਪੈ ਪਿਛਲੇ ਪਿਛਲੇ ਜਾ ਵੇਖਾਂ ਅੱਛਾ 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 ਤੋੜੋ ਜੀ ਕਰੋ ਕੰਮ ਇਹ ਕਮ ਸ ਕਮ 5-6 ਕਿਲੋ ਦਾ ਬਈ ਇਹ 5-6 ਕਿਲੋ ਅੱਛਾ ਇਦਾਂ ਤੋੜਨੇ ਜੀ ਹੈ ਨਾ ਸਿਰ ਨੀਵਾ ਕਰਕੇ ਤੇ ਬੜੀ ਇਸ ਟਾਈਮ ਜੀ ਬੜੀ ਧੁੱਪ ਆ ਤੇ ਹੋਰ ਬੜੀ ਧੁੱਪ ਦੇ ਵਿੱਚ ਮਿਹਨਤ ਕਰ ਰਹੇ ਮੁੰਡੇ ਅੱਲਾ ਰੋਜ਼ੀ ਦੇਵੇ ਅੱਲਾ ਸਿਹਤ ਦੇਵੇ ਜੀ ਇਸ ਟਾਈਮ ਜੇ ਅਸੀਂ ਗੱਲ ਕਰਦੇ ਹਾਂ ਜਿਹੜੇ ਭਰਾ ਸਾਡੇ ਨੇ ਇਸ ਟਾਈਮ ਇਹ ਤਰਬੂਜ ਖਰੀਦਿਆ ਦਵਾਣਾ ਖਰੀਦਿਆ ਅਸਲਾਮ ਵਾਲੇਕੁਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਤੈਯਬ ਹੈ। ਤੈਯਬ ਸਾਹਿਬ ਤੁਸੀਂ ਕਿਹੜੇ ਇਲਾਕੇ ਦੇ ਮੈਂ ਬਾਵਲ ਨਗਰ ਅੱਛਾ ਬਾਵਨ ਨਗਰ ਦੇ ਹਾਂਜੀ ਅੱਛਾ ਤੇ ਇਹ ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਵੀ ਇਹ ਜ਼ੁਲਮ ਤੁਸੀਂ ਕਰ ਰਹੇ ਹੋ ਨਹੀਂ ਜੀ ਮਾਲ ਮਾਸ਼ਾਅੱਲਾ ਠੀਕ ਹੈਗਾ ਅੱਗੇ ਮੰਡੀਆਂ ਵੀ ਡਾਊਨ ਨੇ ਅੱਛਾ ਮੈਂ ਹਰ ਸਾਲੇ ਯਾਨੀ ਕਿ ਇਹਨਾਂ ਦਾ ਮਾਲ ਚੱਕਣਾ ਹੈਗਾ ਅੱਛਾ ਇਹ ਮਾਲ ਇਸ ਟਾਈਮ ਵੀ
ਅਗਰ ਰੇਟ ਹੁੰਦਾ ਤਾਂ ਮੈਂ ਇਹਨੂੰ 1200-1300 ਰੁਪਏ ਮਣ ਚੱਕ ਲੈਣਾ ਸੀ, ਕਿਉਂਕਿ ਹਾਂ ਅੱਗੇ ਰੇਟ ਨਹੀਂ ਹੈ। ਅੱਗੇ ਰੇਟ ਨਹੀਂ ਹੈਗਾ। ਅੱਛਾ ਫਿਰ ਤਾਂ ਵਾਸਤੇ ਨਾ ਰੇਟ ਹੈ ਡਾਊਨ। ਹੁਣ ਇਹ ਮਾਲ ਮੈਂ 450 ਰੁਪਏ ਮਣ ਚੱਕ ਰਿਹਾ, ਯਾਨੀ ਕਿ ਜ਼ਿਮੀਦਾਰ ਵਾਸਤੇ ਬਹੁਤ ਜ਼ੁਲਮ ਹੈ। ਜ਼ਿਮੀਦਾਰ ਵਾਸਤੇ ਜ਼ੁਲਮ ਹੈ, ਉਹਨੇ ਖਰਚਾ ਕੀਤਾ ਹੈ। ਮਾਲ ਮਾਸ਼ਾਅੱਲਾ ਤੁਸੀਂ ਦੇਖਿਆ, ਮਾਲ ਸੋਹਣਾ ਹੈਗਾ। ਸੈਂਪਲ ਗੱਡੀ ਭਰੀ ਰਹੀ ਹੈ। ਆ ਬਾਈ ਨੂੰ ਕਿਹਾ ਥੋੜਾ ਜਿਹਾ ਆਸਤਾ ਬੋਲਿਓ। ਅੱਛਾ ਅੱਛਾ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਿਹੜੀ ਥਾਂ ਤੇ ਜਾ ਕੇ ਮਾਲ ਵੇਚ ਰਹੇ ਹੋ? ਮਾਲ ਅਸੀਂ ਜੀ ਛਾਵੇਂ ਹੋ ਜਾਓ। ਬਹਾਵਲ ਨਗਰ ਮੰਡੀ ਅੱਛਾ ਜੀ, ਤੇ ਹਰੂਨਾਬਾਦ। ਬਹਾਵਲ ਨਗਰ ਹਰੂਨਾਬਾਦ। ਹਾਂਜੀ ਤੁਸੀਂ ਜਾ ਕੇ ਸਬਜ਼ ਮੰਡੀ ਦੇ ਵਿੱਚ ਲਾਣੀ ਗੱਡੀ, ਹਾਂਜੀ। ਉੱਥੇ ਜਾ ਕੇ ਢੇਰੀਆਂ ਲਾ ਦੇਣੀ ਕਿ ਗੱਡੀ ਵੇਚ ਦੇਣੀ? ਨਹੀਂ ਨਹੀਂ, ਉੱਥੇ ਢੇਰੀਆਂ ਲਾਣੀਆਂ ਨੇ, ਜਿੰਨਾ ਉੱਥੇ ਦੇ ਵਪਾਰੀਆਂ ਲਾ ਲਿਆ, ਯਾਨੀ ਕਿ ਆੜਤੀਆਂ ਨੇ, ਉੱਥੇ ਬਾਕੀ ਹਰੂਨਾਬਾਦ ਦੇ ਆੜਤੀਆਂ ਨੂੰ ਉਹਨਾਂ ਨੂੰ ਦੇ ਦੇਣਾ। ਅੱਛਾ, ਤੁਸੀਂ ਟੁਰ ਫਿਰ ਕੇ ਗੱਡੀ ਪੂਰੀ ਕਰਨੀ? ਹਾਂ, 2 ਮੰਡੀਆਂ 'ਚ ਦੇਣਾ ਹੁੰਦਾ ਮਾਲ। ਤੇ ਤੂੰ ਉਧਰ ਕਿਉਂ ਨਹੀਂ ਜਾਂਦਾ? ਇਸਲਾਮਾਬਾਦ ਚਲਿਆ ਗਿਆ, ਪਿਸ਼ਾਵਰ ਚਲਿਆ ਗਿਆ। ਉੱਧਰ ਅਸੀਂ ਮੋਬਾਈਲਾਂ ਤੇ ਵੇਖਦੇ ਹਾਂ 200 ਗੱਡੀਆਂ ਉੱਧਰ ਰੁਕੀਆਂ ਖੜੀਆਂ ਨੇ। ਅੱਛਾ 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 ਅੱਛਾ, ਤੇ ਫਿਰ ਵੀ ਉਧਰ ਵੀ ਬਹੁਤ ਰਸ਼ ਪਿਆ ਹੈ ਆਪਣੇ ਮੈਂ ਇਲਾਕੇ ਆਪਣੇ 'ਚ? ਇਲਾਕੇ 'ਚ ਵੇਚਣਾ ਬਸ। ਅੱਛਾ ਅੱਛਾ, ਤੇ ਹੁਣ ਇੰਨਾ ਕੁ ਤਾਂ ਹੈ ਨਾ ਵੀ ਗਾਂ ਤੈਨੂੰ ਅੱਲਾ ਰੋਜ਼ੀ ਦਊਗਾ? ਹਾਂਜੀ, ਉਮੀਦ ਹੈ। ਮਾਲ ਮਾਸ਼ਾਅੱਲਾ ਸੋਹਣਾ ਹੈਗਾ। ਮਾਲ ਤਾਂ ਬਹੁਤ ਬਹੁਤ ਸੋਹਣਾ ਹੈਗਾ। ਇਦਾਂ ਦਾ ਮਾਲ ਮੈਂ ਸਾਡੇ ਇਦਾਂ ਦਾ ਮਾਲ ਮੈਂ ਅੱਗੇ ਵੀ ਮੈਂ ਕਾਫੀ ਦਿਨਾਂ 7-8 ਸਾਲਾਂ ਤੋਂ ਇਹਨਾਂ ਦਾ ਚੱਕ ਰਿਹਾ ਮਾਲ। ਇੱਥੇ ਯਾਨੀ ਕਿ ਮੁਕਾਬਲਿਆਂ ਨਾਲ ਇਹਨਾਂ ਦਾ ਮਾਲ ਚਕਿੰਦਾ ਹੈ। 7-7 8-8 ਮਸਦੇ ਜਿਹੜੇ ਨਾ ਉਹ ਲੱਗ ਜਾਂਦੇ ਨੇ। ਆਏ ਹਾਏ ਹਾਏ, ਕਹਿੰਦੇ ਇਹ ਮਾਲ ਇੰਨਾ ਮਸ਼ਹੂਰ ਆ ਬਾਈ ਜ਼ਫਰ ਦਾ ਵੀ ਮੁਕਾਬਲਿਆਂ ਨਾਲ ਵਪਾਰੀ ਚੱਕਦੇ ਹੁੰਦੇ ਸੀ, ਕੋਈ ਤੇ ਐਤਕੀ ਇੰਨਾ ਜ਼ਵਾਲ ਆ। ਤੇ ਇਸ ਵਾਰੀ ਮੈਂ ਤਾਂ ਫਿਰ ਹਰ ਸਾਲੇ ਆਣਾ, ਮੈਂ ਇਕੱਲਾ ਹੀ ਹਾਂ। ਹਾਂ ਹਾਂ, ਤੇ ਇਹ ਮੈਨੂੰ ਵੀ ਪਤਾ ਵੀ ਬਹੁਤ ਰੇਟ ਡਾਊਨ ਹੈ, ਬਹੁਤ ਡਾਊਨ ਹੈ। ਮਾਲ ਬੜਾ ਮਾਸ਼ਾਅੱਲਾ ਸੋਹਣਾ ਹੈ। ਚਲੋ ਅੱਲਾਹ ਤਾਲਾ ਤੈਨੂੰ ਵੀ ਰੋਜ਼ੀ ਦੇਵੇ ਜੀ। ਆਮੀਨ। ਤੂੰ ਵੀ ਇੰਨੀ ਦੂਰੋਂ ਰੋਜ਼ੀ ਦੀ ਆਸ ਵਾਸਤੇ ਹੀ ਆਇਆ ਨਾ। ਸਹੀ ਹੈ। ਤੇ ਬੜੀ ਮਿਹਰਬਾਨੀ ਜੀ, ਜਿੰਦੇ ਵਾਸਤੇ ਰਹੋ। अस्सलाम वालेकुम। वालेकुम सलाम। ਕੀ ਨਾਮ ਹੈ ਜੀ ਤੁਹਾਡਾ? ਨੂਰ ਸਮੰਦ। ਨੂਰ ਸਮਾਨ ਸਾਹਿਬ ਕੋਲ ਖਲੋਤੇ ਆ ਜੀ। ਤੁਸੀਂ ਦੇਖ ਰਹੇ ਆ ਇਸ ਟਾਈਮ ਮੁੜਕੋ ਮੁੜਕੀ ਹੋਏ ਆ हाँ जी ਤੇ ਆਪਣੀ ਰੋਜ਼ੀ ਹਲਾਲ ਕਮਾ ਰਹੇ ਆ। ਬਿਲਕੁਲ ਆ ਜਿਹੜੀ ਸਾਰੀ ਟੀਮ ਦੇਖ ਰਹੇ ਆ ਨਾ ਤੁਸੀਂ, ਕੋਈ ਤੋੜ ਰਿਹਾ, ਕੋਈ ਥੈਲੇ ਭਰ ਰਿਹਾ ਤੇ ਕੋਈ ਲੱਦ ਰਿਹਾ। ਇਹ ਸਾਰੇ ਜਿਹੜੀ ਟੀਮ ਆ ਨਾ ਜੀ, ਸਾਡੇ ਮਜ਼ਦੂਰ ਭਰਾਵਾਂ ਜੀ, ਸਾਡੇ ਪੁੱਤਰਾਂ ਦੀ, ਉਹਨਾਂ ਦੇ ਹੈੱਡ ਮਾਸਟਰ ਆ ਜੀ ਇਸ ਟਾਈਮ ਨੂਰ ਸਮਾਨ ਸਾਹਿਬ। ਨੂਰ ਸਮਾਨ ਸਾਹਿਬ, ਇਹ ਕਿੰਨੇ ਬੰਦੇ ਆ ਤੁਸੀਂ? ਅਸੀਂ ਜੀ ਤਕਰੀਬਨ 22-23 ਬੰਦੇ ਆ। 22-23 ਬੰਦੇ ਹੋਣ ਤੇ ਤੁਸੀਂ ਕਿੰਨੀਆਂ ਗੱਡੀਆਂ ਭਰ ਲੈਂਦੇ? ਤਕਰੀਬਨ 4-5 ਗੱਡੀਆਂ ਭਰ ਜਾਂਦੇ ਆ। 4-5 ਗੱਡੀਆਂ ਭਰ ਲੈਂਦੇ। ਤੇ ਕਿੰਨੇ ਕਿੰਨੇ ਗੱਡੀ ਦਾ ਭਰਨ ਦਾ ਇੱਕ ਦਾ? ਤਕਰੀਬਨ ਇੱਕ ਦਾ 11,000 ਹੂੰ। ਉਹ ਛੋਟੇ 9, 14 ਤੇ 16। ਅੱਛਾ, ਗੱਡੀ ਦਾ ਫਰਕ ਹੈ? ਹਾਂਜੀ, ਗੱਡੀਆਂ ਦਾ ਫਰਕ ਆ। ਵੀ ਵੱਡੀ ਗੱਡੀ ਨਿੱਕੀ ਹਾਂਜੀ। ਗੱਡੀ? ਛੋਟੀ ਗੱਡੀ ਦੇ ਥੋੜੇ ਪੈਸੇ, ਵੱਡੀ ਗੱਡੀ ਦੇ ਵੱਡੇ ਪੈਸੇ, ਵੱਡੇ ਪੈਸੇ। ਤੇ ਇਹ ਫਿਰ ਸ਼ਾਮ ਨੂੰ ਤੁਹਾਨੂੰ ਕੋਈ 2-2000 ਆ ਜਾਂਦਾ? ਕਿੰਨਾ ਆ ਜਾਂਦਾ? ਹਾਂ, 1500, 1600, 2000, ਕਦੀ 2200 ਹੀ ਆ ਜਾਂਦਾ। ਆ ਜਾਂਦਾ। ਅੱਛਾ, ਹਾਂਜੀ, ਮਾਸ਼ਾਅੱਲਾ। ਸਵੇਰ ਕੰਮ ਸ਼ੁਰੂ ਕਰਨੇ ਆ, ਸ਼ਾਮ ਨੂੰ 8 ਵੀ ਵੱਜ ਜਾਂਦੇ ਨੇ। ਰਾਤੀ ਅਸੀਂ 8 ਵਜੇ ਤੱਕ ਕੰਮ ਕੀਤਾ। ਅੱਛਾ, ਹਾਂਜੀ, ਤੇ ਸਾਨੂੰ ਰਾਤ ਦੀ ਦਿਹਾੜੀ ਤਕਰੀਬਨ 2200 ਬਣ ਗਈ। ਤੇ ਦੇਖੋ ਨਾ, ਇਹ ਦੁਪਹਿਰ ਦਾ ਟਾਈਮ ਆ ਜੀ। ਜਿਹੜਾ ਸਾਹ ਵੀ ਲੈ ਰਹੇ ਆ ਨਾ ਮੁੰਡੇ, ਉਹ ਵੀ ਵਿੱਚ ਬੈਠੇ ਲੈ ਰਹੇ ਆ। ਹਾਂ, ਉਹ ਵੀ ਧੁੱਪੇ ਹੀ ਬੈਠੇ ਆ। ਉਹ ਸਾਹ ਲੈ ਰਹੇ ਆ 2 ਮਿੰਟ ਵਿਚਾਰੇ, ਤੇ ਉਹ ਧੁੱਪੇ ਬਹਿ ਕੇ ਲੈ ਰਹੇ ਆ। ਇੰਨਾ ਟਾਈਮ ਹੈ ਨਹੀਂ ਵੀ ਕਿਸੇ ਰੁੱਖ ਹੇਠ ਚਲੇ ਜਾਣ। ਹਾਂਜੀ, ਬੜੀ ਗੱਲ ਆ ਜੀ। ਅੱਲਾਹ ਤਾਲਾ ਤੁਹਾਡੇ ਮੁਕੱਦਰਾਂ 'ਚ ਕਰੇ ਜੀ। ਤੁਹਾਡੇ ਹਾਂਜੀ, ਮਿਹਨਤ ਕੀਤੀ ਆ ਮਿਹਨਤ ਜੀ। ਕੀਤੀ ਆ। ਬਿਲਕੁਲ ਇਸ ਰੋਜ਼ੀ ਤੇ ਜੀ ਅੱਲਾ ਰਾਜ਼ੀ ਹੁੰਦਾ, ਜਿਹੜੀ ਤੁਸੀਂ ਕਮਾ ਰਹੇ ਆ। ਹੱਕ ਲਾ ਦੀ ਰਜ਼ਕ ਹਾਂ, ਤੁਹਾਡੇ ਤੇ ਅੱਲਾ ਵੀ ਰਾਜ਼ੀ। ਤੁਸੀਂ ਆਪਦੀ ਮਿਹਨਤ ਕਰਕੇ ਲੈ ਰਹੇ ਆ ਜੀ, ਤਾਜ਼ੀ ਮਿਹਨਤ ਤੇ ਤਾਜ਼ੀ ਰੋਜ਼ੀ। ਬਿਲਕੁਲ। ਤੇ ਤੁਸੀਂ ਬਾਕੀ ਸਾਲ ਵੀ ਮਜ਼ਦੂਰੀ ਕਰਦੇ? ਹਾਂਜੀ, ਕੋਈ ਮੱਕੀ ਮੁੱਕੀ ਵੱਢ ਲਈ ਦੀ। ਇਦਾਂ ਟੀਮ ਪੂਰੀ? ਹਾਂਜੀ, ਟੀਮ ਪੂਰੀ ਦੀ। ਅੱਛਾ। ਕੋਈ ਵਗ ਗਏ, ਕੋਈ ਨਵੇਂ ਆ ਗਏ। ਨਵੇਂ ਵਰਤੀ ਚੱਲੀ ਰਹਿੰਦੀ ਹੈ, ਲੇਬਰ ਚੱਲੀ ਰਹਿੰਦੀ 12 ਘੰਟੇ। ਤੇ ਮਜ਼ਦੂਰੀ ਜਿਹੜੀ ਵੀ ਹਾਂ, ਮਜ਼ਦੂਰੀ ਜਿਹੜੀ ਅਸੀਂ ਕਰਦੇ ਹਾਂ। ਅੱਛਾ ਚਾਚਾ, ਕੰਮ ਤਾਂ ਇਹ ਥੋੜਾ ਜਿਹਾ ਔਖਾ ਲੱਗ ਰਿਹਾ ਵੀ ਇਹ ਤੋੜਨਾ, ਫਿਰ ਪਹਿਲਾਂ ਇੱਥੋਂ ਜੀ ਤੋੜਨਾ ਦਵਾਣਾ, ਤੋੜ ਕੇ ਆ ਖਾਲੀ ਦੇ ਵਿੱਚ ਸਿੱਟਣਾ, ਖਾਲੀ 'ਚ ਥੈਲੇ ਭਰਨੇ, ਥੈਲੇ ਭਰ ਕੇ ਮੋਢਿਆਂ 'ਤੇ ਚੁੱਕਣੇ, ਤੇ ਉਹ ਫਿਰ ਗੱਡੀ 'ਚ ਲੱਦਣੇ ਆ। ਗੱਡੀ ਲੈ ਜਾ। ਅਸੀਂ ਗੱਡੀ ਦੇ ਲਾਗੇ ਖਲੋਤੇ ਆ, ਉਹ ਸਾਰੇ ਖੇਤ 'ਚੋਂ ਚੱਕ ਕੇ ਲਿਆਣੇ, ਗੱਡੀ ਨਹੀਂ ਸਾਰੇ ਨਹੀਂ, ਇਹ ਤਾਂ ਪੂਰੇ ਖੇਤ 'ਚ ਲੱਦਣੇ ਨੇ ਜੀ। ਹਾਂ, ਪੂਰੇ ਖੇਤ 'ਚੋਂ ਲੱਦਣੇ ਆ, ਇਹ ਤੋੜਨੇ ਆ ਧੁੱਪ 'ਚ। ਹਾਂ, ਧੁੱਪ 'ਚ ਹੀ ਹੈ ਜੀ। ਫਿਰ ਹੁਣ ਮਜ਼ਦੂਰੀ ਜੀ ਹੋਈ। ਮਜ਼ਦੂਰੀ ਇਸੇ ਨੂੰ ਤਾਂ ਹੱਕ ਹਲਾਲ ਕਹਿੰਦੇ ਜੀ, ਵੀ ਹੱਕ ਹਲਾਲ ਦੀ ਮਜ਼ਦੂਰੀ। ਹੱਕ ਲਾ ਦੀ ਕਰਨੇ ਤੇ ਰਾਤ ਦੇ ਸਕੂਨ ਨਾਲ ਸੌਂਦੇ ਆ। ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਨੇ ਆ ਤੇ ਇੱਥੇ ਆ ਸਕੂਨ ਨਾਲ ਰਾਤ ਨੂੰ ਸੌਂ ਜਾਂਦੇ। ਅੱਲਾਹ ਤਾਲਾ ਨਸੀਬਾਂ 'ਚ ਕਰੇ ਤੁਹਾਡੇ ਜੀ ਹੱਕ ਹਲਾਲ ਦੀ ਰੋਜ਼ੀ ਕਮਾਈ ਆ ਜੀ। ਅੱਲਾਹ ਤਾਲਾ ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ। ਤਕੜੇ ਰਹੋ। ਬੜੀ ਮਿਹਰਬਾਨੀ ਤੁਹਾਡੇ ਤੱਕ ਅੱਲਾਹ ਭਾਈ, ਫਿਰ ਤੁਸੀਂ ਆ ਸਾਡੇ ਕੋਲ। ਨਹੀਂ ਠੀਕ ਹੋ ਗਿਆ ਜੀ, ਮਿਹਰਬਾਨੀ। ਠੀਕ। ਲੋ ਜੀ, ਗੱਲਬਾਤ ਕਰਕੇ ਨਾ ਹੁਣ ਛਾਵੇਂ ਆਏ ਆ। ਛਾਵੇਂ ਆ ਕੇ ਤੇ ਅਸੀਂ ਸੋਚਿਆ ਵੀ ਹੁਣ ਦਵਾਣਾ ਦੇਖਦੇ ਆ ਖਾ ਕੇ ਜੀ, ਵੀ ਹੈ ਕਿਦਾਂ ਦਾ। ਤਜਰਬੇ ਨਾਲ ਘਟਿੰਦਾ ਜੀ ਇਹ ਵੀ। ਚਾਚਾ ਆ ਖਾ ਕੇ ਦੱਸ ਵੀ ਕਿਦਾਂ ਦਾ, ਮਿੱਠਾ ਵੀ ਕਿਦਾਂ ਦਾ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਹਾਂਜੀ, ਬਿਸਮਿਲ੍ਲਾ। ਲਓ ਬਾਈ, ਤੁਸੀਂ ਵੀ ਲਓ।
ਕੀ ਬਾਤ ਮਾਸ਼ਾਅੱਲਾ। ਦਵਾਣਾ ਕਹਦਾ ਜੀ ਮਠਿਆਈ ਆ, ਮਠਿਆਈ ਹੈ ਤੁਹਾਨੂੰ ਦੱਸਿਆ ਨਹੀਂ ਵੀ ਬੜਾ ਕਾਣਾ ਦੇ ਵਿੱਚ ਮਠਿਆਈ ਹੈ ਨੀਰੀ। ਬਹੁਤ ਆ ਮਿੱਠਾ ਬਰਫੀ ਦੀ ਡਲੀਆਂ ਹੈ ਰੱਤੇ ਰੰਗ ਦੀਆਂ, ਇਹ ਦਵਾਣਾ ਨਹੀਂ ਹੈ, ਬਰਫੀ ਦੀ ਡਲੀਆਂ। ਉਸਮਾਨ ਸਾਹਿਬ ਤੁਸੀਂ ਵੀ ਆਓ ਖਾਓ। ਜੂੰਦੇ ਵਾਸਤੇ ਰਹੋ ਜੀ। ਅਸੀਂ ਫਿਰ ਜਿਹੜਾ ਕੁਝ ਚੱਲਦਾ ਹੁੰਦਾ ਇਸ ਟਾਈਮ, ਜਿਹੜੀ ਫਸਲ ਨਾਲ ਜਿਹੜਾ ਕੰਮ ਹੋ ਰਿਹਾ, ਜੋ ਜ਼ਿਮੀਂਦਾਰਾਂ ਦੇ ਹਾਲਾਤ ਆ, ਹੈ ਤਾਂ ਕੌੜੇ ਆ। ਤੁਸੀਂ ਕਹਿੰਦੇ ਆ ਵੀ ਕੋਈ ਚੰਗੀ ਖਬਰ ਤੂੰ ਸੁਣਾਉਂਦਾ ਨਹੀਂ, ਵੀ ਸੁਣਾਵਾਂ ਕਿੱਥੋਂ, ਜੇ ਹੋਵੇ ਤਾਂ ਸੁਣਾਵਾਂ। ਜਿਹੜਾ ਚੱਲ ਰਿਹਾ ਉਹੀ ਤੁਹਾਨੂੰ ਦਿਖਾਣਾ ਵੀ ਜਿਹੜੇ ਹਾਲਾਤ ਬਣੇ ਹੋਏ ਆ। ਬਸ ਦੁਆਵਾਂ 'ਚ ਯਾਦ ਰੱਖਿਓ ਜੀ, ਜਿੱਥੇ ਰਹੋ ਸੁਖੀ ਰਹੋ। ਅੱਲਾ ਹਦਾਇਤ ਦੇਵੇ ਸਾਨੂੰ ਵੀ, ਸਾਡੇ ਹੁਕਮਰਾਨਾਂ ਨੂੰ ਵੀ, ਸਾਡੀ ਸਰਕਾਰ ਨੂੰ ਅੱਲਾ ਹਦਾਇਤ ਦੇਵੇ, ਉਹਨਾਂ ਦੀ ਨਿਗਾਹ ਪਵੇ ਸਾਡੇ ਤੇ ਸਾਡੇ ਹਾਲਾਤ ਬਦਲਣ। ਹਾਲਾਤ ਬਦਲਣ। ਜਿਉਂਦੇ ਵਾਸਤੇ ਰਹੋ ਜੀ। ਦੱਬ ਲਓ ਬਟ। ਅੱਲਾ ਖੈਰ।